ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं हाँ तुहाडी होस्ट और नीलम कौर। मैं TV 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਗੱਲਬਾਤ ਕਰਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सच्चो सच विच बहुत शुक्रिया जी। डॉक्टर साहब आज 22 अक्तूबर 2019 8 तक नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਵੈਲਫੇਅਰ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਸਭ ਤੋਂ ਪਹਿਲਾਂ ਆਪਣੀ ਸਾਰੀ ਸਿੱਖ ਕੌਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ ਕਿ ਜਿਸ ਤਰ੍ਹਾਂ ਕਿ ਅਸੀਂ ਕੱਲ੍ਹ ਦੱਸਿਆ ਸੀ ਕਿ ਚੋਣਾਂ ਦਾ ਸੈਸ਼ਨ ਜੋ ਸ਼ੁਰੂ ਹੋ ਗਿਆ ਸੀਜ਼ਨ ਹੈ, ਸੋ ਅਸੀਂ ਤੇ ਕੱਲ੍ਹ ਹੀ ਅੰਦਾਜ਼ਾ ਲਗਾ ਲਿਆ ਸੀ ਕਿ NDP ਪਾਰਟੀ ਤੇ ਜੋ ਲਿਬਰਲ ਪਾਰਟੀ ਹੈ ਉਹ ਰਲੀ ਮਿਲੀ ਸਰਕਾਰ ਬਣਾਉਣਗੇ। ਸੋ ਉਹ ਸੱਚ ਹੀ ਹੋਇਆ। ਸੋ ਅੱਜ ਹੀ ਲਿਬਰਲ ਪਾਰਟੀ ਦੇ ਜਸਟਨ ਟਰੂਡੋ ਤੇ NDP ਪਾਰਟੀ ਦੇ ਜੋ ਜਗਮੀਤ ਸਿੰਘ ਨੇ ਉਹ ਹੁਣ ਕੈਨੇਡਾ ਦੇ ਵਿੱਚ ਰਲੀ ਮਿਲੀ ਸਰਕਾਰ ਬਣਾਉਣ ਜਾ ਰਹੇ ਹਨ। ਸੋ ਇਹ ਸਿੱਖ ਕੌਮ ਲਈ ਬੜੇ ਹੀ ਫਖਰ ਵਾਲੀ ਗੱਲ ਹੈ। ਸੋ ਜਿਸ ਤਰ੍ਹਾਂ ਕਿ ਭਾਰਤ ਸਰਕਾਰ ਨੇ ਪੂਰਾ ਆਪਣਾ ਟਿਲ ਲਗਾਇਆ ਕਿ ਕੰਜ਼ਰਵੇਟਿਵ ਪਾਰਟੀ ਨੂੰ ਵੱਧ ਤੋਂ ਵੱਧ ਜਿਤਾਇਆ ਜਾਏ, ਵੋਟਾਂ ਪਾਈਆਂ ਜਾਣ, ਪਰ ਉਹ ਮੂੰਹ ਦੀ ਉਹਨਾਂ ਨੂੰ ਖਾਣੀ ਪਈ। ਸੋ ਸਿੱਖ ਜੋ ਇਹਨਾਂ ਪਾਰਟੀਆਂ ਦੇ ਵਿੱਚੋਂ ਸਾਰੇ ਸਿੱਖ ਨੇ, ਜਿਸ ਤਰ੍ਹਾਂ ਕਿ 18 ਸਿੱਖ ਨੇ ਉਹ MP ਬਣੇ ਹਨ। ਸੋ ਅਸੀਂ ਸਾਰੀ ਸਿੱਖ ਕੌਮ ਨੂੰ ਬਹੁਤ-ਬਹੁਤ ਮੁਬਾਰਕਾਂ ਦਿੰਦੇ ਹਾਂ। ਸੋ ਇਸ ਬਾਰੇ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਦੇ ਹਾਂ ਵੇਰਵੇ ਨਾਲ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਬਹੁਤ-ਬਹੁਤ ਮੁਬਾਰਕਾਂ ਜੀ। बहुत-बहुत शुक्रिया। राज करेगा खालसा, आकी रहे न कोई, ख्वार होए सब मिलेंगे, बचे शरण जो होए। 1699 ਈਸਵੀ ਚ ਜਦੋਂ ਖੰਡੇ ਦੀ ਧਾਰ ਤੋਂ ਖਾਲਸਾ ਪੰਥ 10ਵੇਂ ਪਾਤਸ਼ਾਹ ਨੇ ਪ੍ਰਗਟ ਕੀਤਾ ਤੇ ਜ਼ਾਹਰ ਹੈ ਕਿ ਚਾਰ ਚਫੇਰੇ ਚੈਲੰਜ ਹੀ ਚੈਲੰਜ ਸਨ ਜੀ। ਇੱਕ ਪਾਸੇ ਘਰੇਲੂ ਮਾਹੌਲ ਜਿਸ ਦੇ ਵਿੱਚ ਮਸੰਦ ਸਿਸਟਮ ਜਿਹੜੇ ਕਿ ਬਿਲਕੁਲ ਪੂਜਾ ਦਾ ਧਾਨ ਖਾ ਖਾ ਕੇ ਕੋਈ ਕਨਫਰੰਟੇਸ਼ਨ ਨਹੀਂ ਚਾਹੁੰਦੇ ਹੁੰਦੇ, ਉਹਨਾਂ ਨੂੰ ਲੱਗਦਾ ਵੀ ਉਹਨਾਂ ਦਾ ਹਲਵਾ ਮੰਡਾ ਚੱਲਦਾ ਰਹੇ, ਉਹਨਾਂ ਦਾ ਖਾਪਾ ਬਣਿਆ ਰਹੇ ਜੀ। ਆਲੇ ਦੁਆਲੇ ਪਹਾੜੀ ਰਾਜੇ, 22 ਧਾਰ ਦੇ ਪਹਾੜੀ ਰਾਜੇ ਜਿਹੜੇ ਕਿ ਉਸ ਤੋਂ ਪਹਿਲਾਂ ਖਾਲਸਾ ਸਾਜਨਾ ਤੋਂ ਪਹਿਲਾਂ ਹੀ ਕਈ ਲੜਾਈਆਂ ਲੜ ਚੁੱਕੇ ਸੀ, ਪੂਰੀ ਉਹਨਾਂ ਦੀ ਨਫ਼ਰਤ। ਦੂਸਰੇ ਪਾਸੇ ਉਹੀ ਪ੍ਰਿਥੀ ਚੰਦ ਦੀ ਔਲਾਦ ਰਾਮ ਰਾਈਏ, ਧੀਰ ਮਲੀਏ ਜਿਹੜੇ ਸਾਰੇ ਹਕੂਮਤ ਨੇ ਬਰਾਬਰ ਖੜੇ ਕੀਤੇ। ਔਰ 9 ਸਾਲ ਦੀ ਉਮਰ 'ਚ 10ਵੇਂ ਪਾਤਸ਼ਾਹ ਨੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ। ਹੁਣ ਉਸ ਸਾਰੇ 'ਚੋਂ ਜਦੋਂ ਤੁਸੀਂ ਦੇਖਦੇ ਹੋ, ਅਸੀਂ ਸਿੱਖ ਮਾਈਂਡਸੈਟ ਦੀ ਪ੍ਰੋਗਰਾਮਿੰਗ ਦੇਖਦੇ ਹਾਂ ਜੀ, ਤੇ ਹਰ ਚੈਲੰਜ ਨੂੰ ਲੈਣਾ, ਉਹਨੂੰ ਚੈਲੰਜ। ਔਰ ਮੈਂ ਬਹੁਤ ਵਾਰੇ ਮਹਿਸੂਸ ਕਰਦਾ ਜਿਹੜੇ ਸਿੱਖ ਭਾਰਤ ਦੇ ਸਿਸਟਮ 'ਚ ਅੱਜ ਸਟੇਟਸ ਕੋ ਰੱਖ ਕੇ ਕੰਪਰੋਮਾਈਜ਼ ਮੋਡ 'ਚ ਨੇ ਕਿ ਜੀ ਬਹੁਤ ਨੁਕਸਾਨ ਹੋ ਗਿਆ, ਬਹੁਤ ਅੱਗੋਂ ਹੋਏਗਾ। ਦੂਜਾ ਮੇਰਾ ਇਹ ਕਹਿਣਾ ਹੁੰਦਾ ਹੈ ਕਿ ਸਿੱਖ 'ਚੋਂ ਤੁਸੀਂ ਚੈਲੰਜ ਕੱਢ ਲਓ ਤੇ ਉਹ ਸਿੱਖ ਨਹੀਂ ਰਹਿੰਦਾ। ਬਾਕੀ ਤਾਂ ਸਾਰੇ ਹੀ ਦੁਨੀਆ ਦੇ ਵਿੱਚ ਜਿੰਨੇ ਨੇ ਮਜ਼ਹਬ ਨੇ ਜਾਂ ਨਹੀਂ ਵੀ ਨੇ, ਉਹ ਆਪੋ ਆਪਣੀ ਜ਼ਿੰਦਗੀ ਜੀ ਜਾਂਦੇ ਨੇ। ਸੋ ਕੱਲ ਜਦੋਂ ਅਸੀਂ ਡਿਸਕਸ ਵੀ ਕਰ ਰਹੇ ਸੀ, ਉਦੋਂ ਅਜੇ ਵੋਟਿੰਗ ਟ੍ਰੈਂਡ ਹੀ ਸ਼ੁਰੂ ਹੋਏ ਸੀ। ਔਰ ਜਿਵੇਂ ਤੁਹਾਨੂੰ ਅੰਦਰੋਂ ਇਹ ਮਹਿਸੂਸ ਹੋ ਰਿਹਾ ਹੁੰਦਾ ਹੈ ਵੀ ਜੇ ਇਹ ਡਾਇਰੈਕਸ਼ਨ ਹੋਏ ਤੇ ਸਾਡੇ ਲਈ ਸਭ ਤੋਂ ਬੈਸਟ ਹੋਏਗਾ। ਤੇ ਮੇਰੇ ਜਦੋਂ ਮੈਂ ਗੱਲ ਵੀ ਕਰ ਰਿਹਾ ਸੀ ਤੇ ਮੇਰੇ ਜ਼ਿਹਨ ਦੇ ਵਿੱਚ ਚੱਲ ਰਿਹਾ ਸੀ ਕਿ ਇਹ ਉਹੀ ਕੈਨੇਡਾ ਹੈ ਜਿੱਥੇ ਕਦੇ ਕੈਨੇਡਾ ਦੀ ਸਰਕਾਰ ਨੇ ਇਹ ਮਤਾ ਪਕਾਇਆ ਸੀ ਕਿ ਸਾਰੇ ਸਿੱਖ ਇਕੱਠੇ ਕਰਕੇ 20ਵੀਂ ਸਦੀ ਦੇ ਬਿਗਨਿੰਗ 'ਚ 1907-8 ਪੀਰੀਅਡ ਦੀ ਗੱਲ ਹੈ ਕਿ ਇਹਨਾਂ ਨੂੰ ਹੋਂਡੂਰਸ ਭੇਜ ਦਿਓ। ਔਰ ਕਿਵੇਂ ਪ੍ਰਿੰਸੀਪਲ ਤੇਜਾ ਸਿੰਘ ਜਿਹੜੇ ਇੱਥੇ
ਕੋਲੰਬੀਆ ਯੂਨੀਵਰਸਿਟੀ 'ਚ ਪੜ੍ਹਨ ਆਏ ਸੀ, ਉੱਥੇ ਗਏ, ਉਹਨਾਂ ਨੇ ਕਿਵੇਂ ਲੌਬੀ ਕੀਤੀ, ਸਿੱਖਾਂ ਨੇ ਫੈਸਲਾ ਕੀਤਾ ਜੇ ਸਾਨੂੰ ਇਹ ਸਾਰੇ ਇਕੱਠੇ ਕਰਕੇ ਭੇਜਣਗੇ ਅਸੀਂ ਤਾਂ ਅੱਗ ਲਾ ਦੇਵਾਂਗੇ ਸਾਰੇ ਸ਼ਹਿਰ ਨੂੰ, ਵੈਨਕੂਵਰ ਨੂੰ। ਜੀ ਫਿਰ ਅਸੀਂ ਉਹੀ ਕੈਨੇਡਾ ਹੈ ਜਿੱਥੇ ਕਾਮਾਗਾਟਾ ਮਾਰੂ ਜਹਾਜ਼ ਇਹਨਾਂ ਨੇ ਲਾਅ ਬਣਾ ਦਿੱਤਾ ਕਿ ਜੀ ਕੈਨੇਡਾ 'ਚ ਉੱਤਰ ਉਹੀ ਸਕਦਾ ਹੈ ਜਿਹੜਾ ਸਿੱਧੀ ਜਿਹੜਾ ਤੌਰ ਤੇ ਸਮੁੰਦਰ 'ਚੋਂ ਆਏਗਾ, ਸਮੁੰਦਰੀ ਜਹਾਜ਼ ਰਾਹੀਂ ਰੁਕਣ ਦਾ ਨਾ ਹੋਏ। ਜੀ ਗੁਰਦਿੱਤ ਸਿੰਘ ਜਿਨ੍ਹਾਂ ਨੂੰ ਕਾਮਾਗਾਟਾ ਮਾਰੂ ਜਿਨ੍ਹਾਂ ਦੇ ਨਾਂ ਨਾਲ ਜੁੜੋ, ਉਹਨਾਂ ਨੇ ਕਾਮਾਗਾਟਾ ਮਾਰੂ ਜਾਪਾਨੀ ਜਹਾਜ਼ ਸੀ ਜਿਹੜਾ ਹਾਇਰ ਕੀਤਾ ਹੈ, ਉਹਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਹੈ। ਕਿਵੇਂ 300 ਤੋਂ ਜ਼ਿਆਦਾ ਜਿਹੜੇ ਮੁਸਾਫਰ ਨੇ ਜਿਨ੍ਹਾਂ 'ਚ 90% ਸਿੱਖ ਸਨ, ਕੁਝ ਮੁਸਲਮਾਨ ਸਨ, ਕੁਝ ਹਿੰਦੂ ਸਨ, ਔਰ ਉਹ ਜਦੋਂ ਆ ਕੇ ਵੈਨਕੂਵਰ ਉਹਨਾਂ ਦੇ ਲੱਗਾ ਆ ਕੇ ਉਸਨੇ ਲੰਗਰ ਪਾਇਆ ਜਿਹੜਾ ਕਿ ਟਰਮ ਯੂਜ਼ ਹੁੰਦੀ ਹੈ ਸਮੁੰਦਰੀ ਜਹਾਜ਼ਾਂ ਦੇ ਲਈ, ਤੇ ਉਹਨਾਂ ਨੇ ਅਲਾਉ ਨਹੀਂ ਕੀਤਾ। ਔਰ ਉਹ ਇੱਕ ਵੱਖਰੀ ਕਹਾਣੀ ਹੈ, ਬੇਸ਼ੱਕ 100 ਸਾਲ ਬਾਅਦ ਕੈਨੇਡਾ ਦੀ ਹਕੂਮਤ ਨੇ ਜਸਟਿਨ ਟਰੂਡੋ ਦੇ ਵੇਲੇ ਹੀ ਮਾਫੀ ਮੰਗੀ, ਕਿਵੇਂ ਉਹਨਾਂ ਸਾਰਿਆਂ ਨੂੰ ਕਾਮਾਗਾਟਾ ਮਾਰੂ ਜਹਾਜ਼ ਨੂੰ ਵਾਪਸ ਜਾਣਾ ਪਿਆ, ਉਹ ਇੱਕ ਚੈਪਟਰ। ਔਰ ਇਹ ਮੇਰੇ ਦਿਮਾਗ ਜਦੋਂ ਇਹ ਇਲੈਕਸ਼ਨਾਂ ਚੱਲ ਰਹੀਆਂ ਸੀ ਔਰ ਉਸ ਤੋਂ ਪਹਿਲਾਂ ਵੀ ਜਦੋਂ NDP ਦੇ ਲੀਡਰ ਜਗਮੀਤ ਸਿੰਘ ਤੀਸਰੀ ਧਿਰ ਵਜੋਂ ਉਹਨਾਂ ਦੀ ਡਿਬੇਟ 'ਚ ਆਉਂਦੇ ਨੇ ਔਰ ਉਹਨਾਂ ਨੂੰ ਬੀਟ ਕਰਦੇ ਨੇ ਡਿਬੇਟ 'ਚ, ਉਹਨਾਂ ਦੇ ਮੇਨ ਸਟ੍ਰੀਮ ਮੀਡੀਆ ਨੇ ਵੀ ਇਹ ਗੱਲ ਮੰਨੀ ਕਿ ਜਗਮੀਤ ਸਿੰਘ ਜਿਹੜੇ ਨੇ ਹੀ ਵਾਸ ਦਾ ਬੈਸਟ, ਉਹਨਾਂ ਨੇ ਜਿਹੜੇ ਲੋਕਾਂ ਦੇ ਇਸ਼ੂ ਸੀ ਉਹਨਾਂ ਦੇ ਦਿਲਾਂ ਨੂੰ ਟੱਚ ਕੀਤਾ। ਔਰ ਇੱਕਦਮ ਜਿਹੜੀ 8-9% ਤੇ NDP ਪਾਰਟੀ ਦਾ ਚੱਲ ਰਿਹਾ ਸੀ ਉਸ ਡਿਬੇਟ ਤੋਂ ਬਾਅਦ 13-14% ਤੇ ਚਲਾ ਗਿਆ। ਇਹ ਵੱਖਰੀ ਗੱਲ ਹੈ ਕਿ ਹੁਣ ਜਦੋਂ ਇਹ ਫਾਈਨਲ ਰਿਜ਼ਲਟ ਆਏ ਨੇ NDP ਪਾਰਟੀ ਦੀਆਂ ਸੀਟਾਂ ਘਟੀਆਂ ਨੇ 44 ਤੋਂ ਜਿਹੜਾ ਉਹ 24 ਤੇ ਆਈ ਹੈ, ਪਰ ਉਹਦਾ ਇੱਕ ਰੀਜ਼ਨ ਹੈ। ਐਂਡ 'ਚ ਜਾ ਕੇ ਸਿੱਖਾਂ ਨੇ ਵੀ ਮਹਿਸੂਸ ਕਰਨਾ ਕੈਨੇਡਾ ਸ਼ੁਰੂ ਕਰ ਦਿੱਤਾ ਹੈ ਕਿ ਕੁਝ ਸੀਟਾਂ ਐਸੀਆਂ ਬਣ ਰਹੀਆਂ ਸੀ ਕਿ ਜੇ ਸਿੱਖ ਵੋਟਰ ਜੇ NDP ਨੂੰ ਵੋਟ ਪਾਉਂਦਾ ਤੇ ਲਿਬਰਲ ਹਾਰਦੀ ਸੀ ਔਰ ਕੰਜ਼ਰਵੇਟਿਵ ਜਿੱਤਦੇ ਸੀ। ਸੋ ਇਹ ਇੱਕ ਬੜੀ ਮੈਚਿਓਰਿਟੀ ਦੀ ਗੱਲ ਸੀ ਕਿ ਉਹਨਾਂ ਨੇ ਉਹ ਹਾਲਾਤ ਪੈਦਾ ਕੀਤੇ ਕਿ ਜਿੱਥੇ ਉਹਨਾਂ ਨੇ ਕਿਹਾ ਵੀ ਵੋਟ ਸਾਡੀ ਟੁੱਟ ਸਕਦੀ ਹੈ, ਦੋਵਾਂ 'ਚ ਡਿਵਾਈਡ ਹੋ ਕੇ ਕੰਜ਼ਰਵੇਟਿਵ ਜਿੱਤ ਸਕਦਾ, ਉੱਥੇ ਲਿਬਰਲ ਨੂੰ ਪਾ ਦਿਓ। ਸੋ ਨਤੀਜੇ ਦੇ ਤੌਰ ਤੇ ਜਿਹੜੀ ਫਾਈਨਲ ਟੈਲੀ ਉਭਰੀ ਉਹਦੇ ਮੁਤਾਬਕ ਅਸੀਂ ਦੇਖਦੇ ਹਾਂ ਕਿ 170 ਸੀਟਾਂ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਸਰਕਾਰ ਬਣਾਉਣ ਲਈ ਚਾਹੀਦੀਆਂ ਨੇ ਔਰ ਲਿਬਰਲ ਪਾਰਟੀ ਨੂੰ 157 ਸੀਟਾਂ ਮਿਲੀਆਂ, ਭਾਵੇਂ ਪਹਿਲਾਂ ਨਾਲੋਂ ਕਾਫੀ ਘਟੀਆਂ, ਲੇਕਿਨ ਜਿਹੜੀ ਆ ਗਵਰਨਮੈਂਟ ਉਹ ਜਸਟਿਨ ਟਰੂਡੋ ਦੀ ਅਗਵਾਈ 'ਚ ਬਣੇਗੀ। ਕੰਜ਼ਰਵੇਟਿਵ ਜਿਹੜੇ ਇਹ ਮੰਨ ਕੇ ਬੈਠੇ ਸੀ ਕਿ ਸਾਡੀ ਹਕੂਮਤ ਬਣਨੀ ਹੈ, ਕਿਉਂਕਿ ਉਹਨਾਂ ਨੇ ਜਸਟਿਨ ਟਰੂਡੋ ਨੂੰ ਵੀ ਕਿਵੇਂ ਇੰਡੀਆ ਦੇ ਨਾਲ ਰਲ ਕੇ ਇੰਡੀਆ ਵਿਜ਼ਿਟ ਨੂੰ ਆਧਾਰ ਬਣਾ ਕੇ ਉਹਨੂੰ ਇੱਕ ਫੇਲਡ ਪ੍ਰਾਈਮ ਮਿਨਿਸਟਰ ਦੱਸਣ ਦੀ ਕੋਸ਼ਿਸ਼ ਕੀਤੀ। ਕੁਝ ਵਿਦਨ ਜਸਟਿਨ ਟਰੂਡੋ ਸਰਕਾਰ ਦੇ ਵੀ ਇੱਕ ਦੋ ਐਸੇ ਸਕੈਂਡਲ ਨਿਕਲੇ ਜਿਹਦੇ 'ਚ ਉਹਨਾਂ ਨੂੰ ਜਿਹੜੀ ਹੈ ਉਹ ਥੋੜੀ ਜਿਹੀ ਜਿਹੜਾ ਮੋਰਲ ਹਾਈ ਗਰਾਊਂਡ ਹੈ ਉਹ ਲੂਜ਼ ਕੀਤੀ। ਉਹਨਾਂ ਦੇ ਆਪਣੀ ਇੱਕ ਫੋਟੋ ਜਿਹੜੀ ਉਹ ਕਾਲਾ ਤੇ ਦੂਜੇ ਬਣ ਕੇ ਡਿਫਰੈਂਟਲੀ ਸੀ, ਜਿਹੜਾ ਉਹਨਾਂ ਦਾ ਇਮੇਜ ਸਾਰਿਆਂ ਨੂੰ ਵੈਲਕਮਿੰਗ ਸੀ ਇਮੀਗ੍ਰੈਂਟਸ ਦੇ ਐਂਗਲ ਤੋਂ, ਉਹਦੇ 'ਚ ਕਿਤੇ ਨਾ ਕਿਤੇ ਕੰਜ਼ਰਵੇਟਿਵਸ ਨੇ ਰੇਸਿਸਟ ਐਂਗਲ ਲਿਆਂਦਾ। ਔਰ ਜਿਵੇਂ RSS ਨੇ ਔਰ ਉੱਥੋਂ ਦੇ ਹਿੰਦੂ ਤਵੀਆਂ ਨੇ ਫੁੱਲ ਫਲੈਜਡ ਫਾਈਨੈਂਸ਼ੀਅਲ ਸਪੋਰਟ ਔਰ ਨੈਗੇਟਿਵਿਟੀ ਕੀਤੀ, ਕੈਨੇਡਾ ਦੀ ਗਵਰਨਮੈਂਟ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਕਿਵੇਂ ਈਵਨ ਉਸ ਸਾਰੇ ਦੌਰ 'ਚ ਜਦੋਂ ਕਿ ਜਸਟਿਨ ਟਰੂਡੋ ਇੱਕ ਬੜੇ ਫਖਰ ਨਾਲ ਆਪਣੀ ਵਾਈਫ ਪਿਆਰੇ ਬੱਚਿਆਂ ਦੇ ਨਾਲ ਭਾਰਤ ਦੇ ਦੌਰੇ ਤੇ ਗਿਆ, ਉਹਨਾਂ ਨੂੰ ਕੱਲਾ ਇਨਸਲਟ ਨਹੀਂ ਕੀਤਾ, ਹਿਊਮਿਲੇਟ ਨਹੀਂ ਕੀਤਾ, ਜਿਹਨੂੰ ਕਹਿੰਦੇ ਨੇ ਕਿ ਵੀ ਉਹ ਜ਼ਲੀਲ ਕੀਤਾ ਬਿਲਕੁਲ ਇਸ ਹੱਦ ਤੱਕ ਜਾ ਕੇ। ਔਰ ਉਹ ਵਿਜ਼ਿਟ ਸਿਰਫ ਪੰਜਾਬ ਤੱਕ ਸਿਮਟ ਕੇ ਰਹਿ ਗਈ ਜਿੱਥੇ ਸਿੱਖਾਂ ਨੇ ਖੁੱਲੀਆਂ ਆਰਮਸ ਦੇ ਨਾਲ ਵੈਲਕਮ ਕੀਤਾ ਔਰ ਜਿਵੇਂ ਉਹਨਾਂ ਨੇ ਇੱਕ ਸ਼ਰਧਾਲੂ ਪਰਿਵਾਰ ਦੀ ਤਰ੍ਹਾਂ ਦਰਬਾਰ ਸਾਹਿਬ ਦੇ ਦਰਸ਼ਨ ਕੀਤੇ, ਸਿੱਖਾਂ ਪ੍ਰਤੀ ਆਪਣੀ ਮੁਹੱਬਤ ਦਿਖਾਈ। ਔਰ ਉਹ ਤਾਂ ਆਪਣੇ ਮਾਣ ਨਾਲ ਆਪਣੇ ਨਾਲ 12-13 ਸਿੱਖ MP ਮਿਨਿਸਟਰ ਜਿਨ੍ਹਾਂ 'ਚ ਹਰਜੀਤ ਸਿੰਘ ਸੱਜਣ ਔਰ ਇਸ ਸਾਰੇ 'ਚ ਇਹ ਜਿਹੜੇ ਸਾਰੇ ਹੀ ਰੈਂਟਾ ਸਿੱਖ ਜਿਨ੍ਹਾਂ 'ਚ ਕੈਪਟਨ ਅਮਰਿੰਦਰ ਸਾਹਿਬ ਤੋਂ ਅੱਗੇ ਕੀਤਾ ਹੋਇਆ ਸੀ, ਜਿਹਨੇ ਪਹਿਲਾਂ ਹਰਜੀਤ ਸਿੰਘ ਸੱਜਣ ਨੂੰ ਇਨਸਲਟ ਕੀਤਾ ਜਦੋਂ ਐਜ਼ ਏ ਡਿਫੈਂਸ ਮਿਨਿਸਟਰ ਹੋ ਗਿਆ ਔਰ ਉਹਨੂੰ ਬਿਲਕੁਲ ਜਿਹੜਾ ਦਹਿਸ਼ਤਗਰਦੀ ਨਾਲ ਜੋੜਿਆ। ਫਿਰ ਇਹ ਕਹਿ ਕੇ ਕਿ ਜੀ ਉਹਦੀ ਕੈਬਨਿਟ ਦੇ ਵਿੱਚ ਜਿਹੜੇ ਨੇ ਉਹ ਦਹਿਸ਼ਤਗਰਦ ਮੰਤਰੀ ਨੇ ਔਰ ਫਿਰ ਇਹ ਦੂਜੇ ਜਿਹੜੇ ਬਾਕੀ ਨੇ ਸਾਰੇ ਉਹ ਵੀ ਉਸੇ ਤਰ੍ਹਾਂ ਹੀ ਨਾਲ ਤੁਰਨ ਵਾਲੇ। ਲੇਕਿਨ ਮੈਂ ਸਮਝਦਾ ਵੀ ਜਿਹਨੂੰ ਜੇ ਕਹਿਣਾ ਹੋਏ ਕਿ ਵੀ ਮੂੰਹ ਤੇ ਚਪੇੜ ਵੱਜੀ ਹੈ ਤੇ ਅੱਜ ਇਹੀ ਨਹੀਂ ਕਿ ਕੈਨੇਡਾ ਦੇ ਵਿੱਚ ਉਹ ਹਾਲਾਤ ਬਣੇ ਨੇ ਕਿ ਉਹਨਾਂ ਦਾ ਮੀਡੀਆ ਇਨਕਲੂਡਿੰਗ PTI ਕਹਿ ਰਹੀ ਕਿ ਜਗਮੀਤ ਐਜ਼ ਏ ਕਿੰਗ ਮੇਕਰ। ਹੁਣ ਜ਼ਾਹਰ ਹੈ ਜਿਹੜੀਆਂ ਸੀਟਾਂ ਨੇ ਕੰਜ਼ਰਵੇਟਿਵ ਇਹ ਸਾਰਾ ਜ਼ੋਰ ਲਾਉਣ ਦੇ ਬਾਵਜੂਦ ਔਰ ਐਂਟਾਈਨ ਕੋਮੈਸੀ ਵੇਵ ਦੇ ਬਾਵਜੂਦ 121 ਸੀਟਾਂ ਦੇ ਉੱਤੇ ਸਿਮਟ ਗਈ ਔਰ ਬਲੌਕ ਕਿਊਬਕੋਇਸ ਜਿਹੜਾ ਉਹਦੀਆਂ ਵੀ ਥੋੜੀਆਂ ਸੀਟਾਂ ਨੇ, ਜਿਹੜਾ ਇਹ ਇੱਕ ਸੈਪਰੇਟਿਸਟ ਲਾਈਨ ਜਿਹੜੇ ਚਾਹੁੰਦੇ ਨੇ ਕਿ ਕਿਊਬੈਕ ਅੱਡ ਹੋਏ
ਔਰ ਐਨਡੀਪੀ ਨੂੰ ਜਿਹੜਾ ਹੈ ਉਹ 24 ਸੀਟਾਂ ਮਿਲਦੀਆਂ ਨੇ, ਗ੍ਰੀਨ ਪਾਰਟੀ 3 ਔਰ ਇੰਡੀਪੈਂਡੈਂਟ 1। ਜੀ ਹੁਣ ਜ਼ਾਹਰ ਹੈ ਕਿ ਵੀ ਜਿਹੜਾ ਬਲੌਕ ਕਿਊਬਿਕॉयਜ਼ ਹੈ ਉਹਨਾਂ ਨੇ ਵੀ ਕਿਹਾ ਕਿ ਵੀ ਉਹ ਤਾਂ ਪਹਿਲਾਂ ਹੀ ਸੈਪਰੇਟ ਹੋਣਾ ਚਾਹੁੰਦੇ ਨੇ ਕੈਨੇਡਾ ਤੋਂ, ਵੀ ਅਸੀਂ ਆਪੋਜੀਸ਼ਨ ਦਾ ਰੋਲ ਅਦਾ ਕਰਾਂਗੇ। ਗ੍ਰੀਨ ਪਾਰਟੀ ਜੁਆਇਨ ਵੀ ਉਹਨਾਂ ਨੇ ਵੀ ਕਿਹਾ ਸੀ ਆਪੋਜੀਸ਼ਨ ਨੂੰ, ਫਿਰ ਵੀ ਮੈਜੋਰਿਟੀ ਤੱਕ ਨਹੀਂ ਪਹੁੰਚਦੇ। ਸੋ ਕੋਈ ਔਰ ਈਵਨ ਆਈਡੀਓਲੋਜੀਕਲੀ ਵੀ ਐਨਡੀਪੀ ਔਰ ਲਿਬਰਲ ਜਿਹੜੇ ਨੇ ਉਹ ਪੈਰਲਲੀ ਰਨ ਕਰਦੇ ਨੇ। ਇਹੀ ਕਾਰਨ ਹੈ ਕਿ ਉਹਨਾਂ ਦੇ ਵੋਟਰਸ ਦੋਨੋਂ ਪਾਸੇ ਕ੍ਰਾਸਓਵਰ ਵੀ ਹੁੰਦੇ ਨੇ। ਸੋ ਹੁਣ ਜਿਹੜੀ ਪੋਸਿਬਿਲਿਟੀ ਹੈ, ਜ਼ਾਹਰ ਹੈ ਇਹ ਬਾਅਦ ਦੇ ਵਿੱਚ ਹੋਏਗਾ ਕਿ ਐਨਡੀਪੀ ਇੱਕ ਬਾਹਰੋਂ ਸਪੋਰਟ ਕਰੇਗੀ ਜਾਂ ਕੋਲੀਸ਼ਨ ਸਰਕਾਰ ਦਾ ਹਿੱਸਾ ਬਣੇਗੀ। ਜੇ ਬਾਹਰੋਂ ਵੀ ਕਰੇ, ਕੋਈ ਕੈਨੇਡਾ ਦੇ ਵਿੱਚ ਹੁਣ ਜਿਹੜਾ ਲੈਜਿਸਲੇਚਰ ਹੈ ਕੋਈ ਬਿੱਲ ਪਾਸ ਨਹੀਂ ਹੋ ਸਕੇਗਾ ਜਦੋਂ ਤੱਕ ਟਰੂਡੋ ਜਿਹੜੇ ਨੇ ਉਹ ਜਗਮੀਤ ਸਿੰਘ ਨੂੰ ਭਰੋਸੇ 'ਚ ਨਹੀਂ ਲੈਂਦੇ ਜਾਂ ਐਨਡੀਪੀ ਪਾਰਟੀ ਨੂੰ ਨਹੀਂ ਲੈਂਦੇ। ਸੋ ਸਾਡੇ ਲਈ ਜਿਹੜੀ ਅਸੀਂ ਆਈਡੀਅਲ ਸਿਚੁਏਸ਼ਨ ਸਮਝਦੇ ਸੀ ਉਹ ਬਿਲਟ ਹੋਈ। ਸੋ ਇਹ ਜੇ ਗੁਰੂ ਦਾ ਕ੍ਰਿਸ਼ਮਾ ਨਹੀਂ ਤਾਂ ਹੋਰ ਕੀ ਹੈ। ਬਿਲਕੁਲ ਕਿ ਅੱਜ 18 ਮੈਂਬਰ ਪਾਰਲੀਮੈਂਟ, ਸਿੱਖ ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹ ਕੈਨੇਡਾ 'ਚ, ਉਹਨਾਂ 'ਚ ਅੰਮ੍ਰਿਤਧਾਰੀ, ਜਿਹੜਾ ਜਗਮੀਤ ਸਿੰਘ ਵੀ ਅੰਮ੍ਰਿਤਧਾਰੀ ਹੈ, ਹਰਜੀਤ ਸਿੰਘ ਸੱਜਣ ਵੀ। ਔਰ ਅਸੀਂ ਨਜ਼ਰ ਮਾਰੀਏ ਆਪਣੇ ਹੋਮਲੈਂਡ ਪੰਜਾਬ ਵੱਲ, ਉੱਥੇ ਬਾਦਲ ਚੀਫ ਮਿਨਿਸਟਰ ਬਣ ਜਾਏ। ਹੁਣ ਜਗਮੀਤ ਸਿੰਘ ਨੂੰ ਕਿਸੇ ਮੰਦਿਰ 'ਚ ਜਾ ਕੇ ਟਿੱਕਾ ਲਵਾ ਕੇ ਪੂਜਾ ਕਰਾਉਣ ਦੀ ਲੋੜ ਤੇ ਨਹੀਂ ਪਈ। ਕੋਈ ਹੋਰ ਐਮਪੀ ਜਿਹੜੇ ਨੇ ਉਹ ਜਾ ਕੇ ਹਵਨ ਤਾਂ ਨਹੀਂ ਕਰ ਰਹੇ, ਉਹਦੇ ਸਵਾਹਾ ਸਵਾਹਾ ਤਾਂ ਨਹੀਂ ਕਰਦੇ ਹੈ ਜੀ। ਲੇਕਿਨ ਉੱਥੇ ਜਿਹੜਾ ਸਾਡਾ ਆਪਣਾ ਹੋਮਲੈਂਡ ਹੈ, ਉੱਥੇ ਜਿਹੜਾ ਚੀਫ ਮਿਨਿਸਟਰ ਬਣਦਾ ਉਹ ਬਾਦਲ ਹੋਏ, ਉਹ ਅਮਰਿੰਦਰ ਹੋਏ, ਕੱਲ ਨੂੰ ਕੋਈ ਹੋਰ ਹੋਏ, ਉਹ ਮੰਦਿਰਾਂ 'ਚ ਟਲ ਵੀ ਖੜਕਾਉਂਦੇ ਨੇ ਜਾ ਕੇ, ਜਿਹੜਾ ਬਾਕੀ ਵੀ ਟਿੱਕੇ ਵੀ ਲਵਾਉਂਦੇ ਨੇ, ਨੱਕ ਵੀ ਰਗੜਦੇ ਨੇ। ਹਰਸਿਮਰਤ ਸ਼ਿਵਲਿੰਗ ਦੀ ਪੂਜਾ ਵੀ ਕਰਦੀ ਹੈ। ਨਵਜੋਤ ਸਿੱਧੂ ਉਹ ਉਹਦੇ ਸ਼ਿਵਲਿੰਗ ਦੇ ਨੇੜੇ ਬੈਠਾ ਅੱਖਾਂ ਬੰਦ ਕਰਕੇ ਭੋਲੇ ਨਾਥ ਦਾ ਆਪਣੇ ਆਪ ਨੂੰ ਭਗਤ ਵੀ ਸਾਬਤ ਕਰਦਾ ਹੈ। ਔਰ ਇਹ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ, ਇਹ ਗੁਰੂ ਦਾ ਕ੍ਰਿਸ਼ਮਾ ਹੈ। ਜਦੋਂ ਮੈਂ ਚੈਲੰਜ ਤੋਂ ਗੱਲ ਸ਼ੁਰੂ ਕੀਤੀ ਕਿ ਜਿਹੜਾ ਹਰ ਸਿੱਖ ਦੇ ਅੰਦਰ ਗੁਰੂ ਦੀ ਪ੍ਰੋਗਰਾਮਿੰਗ ਹੈ ਕਿ ਭਾਈ ਜ਼ੁਲਮ ਨੂੰ ਲਲਕਾਰਨਾ, ਵੰਗਾਰਨਾ, ਹੱਕ ਦੇ ਲਈ ਖਲੋਣਾ, ਹਰ ਇੱਕ ਨੂੰ ਪਿਆਰ ਕਰਨਾ, ਇਨਸਾਨੀਅਤ ਦੇ ਲਈ ਜਿਹੜਾ ਖਲੋਣਾ। ਔਰ ਮੈਂ ਸਮਝਦਾ ਵੀ ਇਹ ਜਗਮੀਤ ਸਿੰਘ ਦੇ ਰੂਪ 'ਚ ਕਿੱਥੇ ਤਾਂ ਅਮਰਿੰਦਰ ਔਰ ਉਹਦੀ ਨਸਲ ਦੇ ਲੋਕਾਂ ਨੂੰ 12-13 ਦਹਿਸ਼ਤਗਰਦ ਨਜ਼ਰ ਆਉਂਦੇ ਸੀ, ਹੁਣ ਤਾਂ 18 ਹੋ ਗਏ। ਹੁਣ ਇੱਕ ਦਮਾਲੇ ਵਾਲਾ ਚੁੱਭਦਾ ਸੀ ਜਗਮੀਤ ਸਿੰਘ ਕਿ ਵੀ ਇਹਦੇ ਚੋਂ ਨਿਹੰਗ ਨਜ਼ਰ ਆਉਂਦਾ ਹੈ, ਹੁਣ ਇੱਕ ਹੋਰ ਦਮਾਲੇ ਵਾਲਾ ਐਮਪੀ ਪਹੁੰਚ ਗਿਆ। ਔਰ ਕਿਸੇ ਨੇ ਆਪਣੀਆਂ ਸਿੱਖ ਵੈਲਿਊਜ਼ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਔਰ ਇਹ ਵੀ ਕੈਨੇਡਾ ਦੇ ਸਿਸਟਮ ਦੀ ਬਿਊਟੀ ਹੈ, ਕਿਉਂਕਿ ਕੋਈ ਇਕੱਲਾ ਸਿੱਖਾਂ ਦੀ ਆਬਾਦੀ ਕੈਨੇਡਾ 'ਚ ਕਿੰਨੀ ਹੈ? 2% ਤੋਂ ਵੀ ਘੱਟ ਹੈ ਟੋਟਲ ਪਾਪੂਲੇਸ਼ਨ ਦਾ। ਸੋ ਇਸ ਲਈ ਈਵਨ ਕੈਨੇਡਾ ਦੇ ਮੇਨ ਸਟ੍ਰੀਮ ਜਿਹੜੀ ਵਾਈਟ ਪਾਪੂਲੇਸ਼ਨ ਹੈ ਜਾਂ ਦੂਸਰੀ ਮਿਕਸਡ ਉਹਨਾਂ ਨੂੰ ਵੀ ਕ੍ਰੈਡਿਟ ਜਾਂਦਾ ਹੈ ਕਿ ਉਹਨਾਂ ਨੇ ਸੱਚਮੁੱਚ ਇੱਕ ਕੁਆਲਿਟੀ ਨੂੰ ਕ੍ਰਾਈਟੇਰੀਆ ਬਣਾਇਆ। ਔਰ ਇਸ ਗੱਲ ਨੇ ਮੈਂ ਅੱਜ ਦੇਖ ਰਿਹਾ ਕਿ ਜਿੱਥੇ ਸਿੱਖ ਹਲਕਿਆਂ ਦੇ ਵਿੱਚ ਦੁਨੀਆ ਭਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਔਰ ਜ਼ਾਹਰ ਹੈ ਕਿ ਵੀ ਇਹ ਵੀ ਕਮੈਂਟ ਸਾਡੇ ਇੱਕ ਵੀਰ ਨੇ ਲਿਖਿਆ ਕਿ ਵੀ ਜਗਮੀਤ ਸਿੰਘ ਤੇ 18 ਐਮਪੀ ਇੱਥੇ ਬਣੇ ਤੇ 13,000 ਮੀਲ ਧੋਤੀ ਚੋਂ ਧੂਆਂ ਦਿੱਲੀ 'ਚ ਉੱਠਿਆ। ਹੁਣ ਜ਼ਾਹਰ ਹੈ ਵੀ ਕੱਲਾ ਧੂਆਂ ਨਹੀਂ ਉੱਠਿਆ, ਕਈਆਂ ਦੇ ਬੁੱਲ ਸੀਤੇ ਗਏ। ਔਰ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਹੱਦ ਤੱਕ ਫਿਰਕੂਪਣ ਹੈ। ਇੱਥੇ ਕੋਈ ਸਕੂਲ ਬੋਰਡ ਦਾ ਮੈਂਬਰ ਚੁਣਿਆ ਜਾਏ ਇੰਡੀਅਨ ਔਰੀਜਨ ਦਾ ਤੇ ਉੱਥੇ ਪੁੱਠੀਆਂ ਛਾਲਾਂ ਮਾਰ ਕੇ ਉਹ ਵਧਾਈਆਂ ਦੇ ਰਹੇ ਹੁੰਦੇ ਨੇ ਜੀ, ਸਾਡਾ ਜਿਹੜਾ ਇੰਡੀਅਨ ਉੱਥੇ ਬਣ ਗਿਆ। ਹੁਣ ਕਿਉਂਕਿ ਜਗਮੀਤ ਸਿੰਘ ਐਨਡੀਪੀ ਔਰ ਜਿਹੜੇ ਸਿੱਖ ਉੱਥੇ ਪਬਲਿਕ ਲਾਈਫ 'ਚ ਨੇ ਉਹਨਾਂ ਦੇ ਖਿਲਾਫ ਇੰਨੀ ਨੈਗੇਟਿਵਿਟੀ ਕੀਤੀ ਹੋਈ ਸੀ ਕਿ ਉਹ ਤਾਂ ਸ਼ੈਲ ਸ਼ੌਕਡ ਨੇ। ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕੈਨੇਡਾ ਦੇ ਲੋਕਾਂ ਨੇ ਕੀ ਕਰਤਾ। ਉਹਨਾਂ ਨੇ ਅੱਗੇ ਨਾਲੋਂ ਵੱਧ ਚੁਣ ਦਿੱਤੇ ਨੇ ਔਰ ਜਗਮੀਤ ਸਿੰਘ ਕਿੰਗ ਮੇਕਰ ਬਣ ਗਿਆ। ਕਿੱਥੇ ਉਹ ਉਹਨਾਂ ਨੇ ਪਿਛਲੇ 5 ਸਾਲ ਤੋਂ 2013 ਤੋਂ ਆਲਮੋਸਟ 6 ਸਾਲ ਹੋ ਗਏ ਵੀਜ਼ਾ ਨਹੀਂ ਦਿੱਤਾ ਇੰਡੀਆ ਕਿ ਜੀ ਤੂੰ ਹਿਊਮਨ ਰਾਈਟਸ ਦੀ ਗੱਲ ਕਰਦਾ। ਹੁਣ ਉਹ ਕਿੰਗ ਜਸਟਿਨ ਟਰੂਡੋ ਜਿਹਨੂੰ ਬੇਇੱਜ਼ਤ ਕੀਤਾ ਹੈ, ਜਿਹਨੂੰ ਦਹਿਸ਼ਤਗਰਦਾਂ ਦਾ ਸਾਥੀ ਦੱਸਿਆ, ਉਹ ਪ੍ਰਾਈਮ ਮਿਨਿਸਟਰ ਬਣਨ ਜਾ ਰਿਹਾ। ਸੋ ਮੈਂ ਇਹ ਸਮਝਦਾ ਵੀ ਇਹ ਵੀ ਗੁਰੂ ਦੀ ਕਲਾ ਹੈ ਔਰ ਇਹ ਬਖਸ਼ਿਸ਼ ਹੈ ਕਿ ਜਿੱਥੇ ਸਿੱਖ ਖਲੋਂਦਾ ਉਸ ਦੇ ਅੰਦਰੋਂ ਜਦੋਂ ਜਿਹੜੀ ਇਨਸਾਫ ਦੀ ਗੱਲ ਹੈ, ਸੱਚਾਈ ਦੀ ਗੱਲ ਹੈ। ਔਰ ਜਗਮੀਤ ਸਿੰਘ ਕੱਲਾ ਠੀਕ ਹੈ ਸਿੱਖ ਹੋਣ ਦੇ ਨਾਤੇ ਸਾਨੂੰ ਚੰਗਾ ਲੱਗਦਾ, ਪਰ ਉਹ ਜਿਹੜੀਆਂ ਮੇਨ ਸਟ੍ਰੀਮ ਕੈਨੇਡੀਅਨ ਵੈਲਿਊਜ਼ ਨੇ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਕਰਦਾ, ਉਹਨਾਂ ਦੇ ਇਸ਼ੂਜ਼ ਨੂੰ ਉਹਨੇ ਚੱਕਿਆ। ਔਰ ਜਿੱਥੇ ਉਹ ਗਿਆ ਉਹ ਹਰਮਨ ਪਿਆਰਤਾ ਦੇ ਨਾਲ
ਉਸਨੇ ਜਿਹੜਾ ਆਪਣੀ ਥਾਂ ਬਣਾਈ ਹੈ। ਔਰ ਅੱਜ ਜਦੋਂ ਅਸੀਂ ਦੇਖ ਰਹੇ ਹਾਂ ਵੀ ਇਸ ਮੁੱਦੇ ਦੇ ਉੱਤੇ ਸਾਨੂੰ ਸਾਡੇ ਭੈਣ ਜੀ ਅਮਨਜੋਤ ਕੌਰ ਉਹਨਾਂ ਦੀਆਂ 2 ਲਿਖਤਾਂ ਜਿਹੜੀਆਂ ਨੇ ਉਹ ਆਈਆਂ, ਔਰ ਅਸੀਂ ਸਮਝਦੇ ਹਾਂ ਵੀ ਜਿਵੇਂ ਉਹ ਇੱਕ ਜਿਹਨੂੰ ਇਹ ਕਹਿੰਦੇ ਨੇ ਵੀ ਸਮੁੰਦਰ ਨੂੰ ਕੁੱਜੇ 'ਚ ਬੰਦ ਕਰ ਦੇਣਾ, ਉਹਨਾਂ ਨੇ ਸਮੁੰਦਰ ਨੂੰ ਕੁੱਜੇ 'ਚ ਬੰਦ ਕੀਤਾ। ਔਰ ਉਹਨਾਂ ਦੀ ਇੱਕ ਲਿਖਤ ਦਾ ਹੈਡਿੰਗ ਜਿਹੜਾ ਅਸੀਂ ਵੀ ਆਪਣੀ ਇਸ ਸੈਗਮੈਂਟ ਦਾ ਬਣਾਇਆ, ਇੰਡੀਅਨ ਮੀਡੀਆ ਵੋਮਿਟਸ ਆਫਟਰ ਕੈਨੇਡਾ ਇਲੈਕਸ਼ਨ ਰਿਜ਼ਲਟ। ਉਲਟੀਆਂ ਲੱਗ ਗਈਆਂ, ਵੈਸੇ ਟੱਟੀਆਂ ਵੀ ਨਾਲ ਲੱਗੀਆਂ, ਉਹ ਦਿੱਲੀ ਰਜੀਮ ਨੂੰ ਲੱਗੀਆਂ, ਸ਼ੈਲ ਸ਼ੌਕਡ ਹੈ ਇਹਨਾਂ ਨੂੰ ਜਿਹੜਾ ਹੈ। ਔਰ ਉਹਨਾਂ ਨੇ ਬਿਲਕੁਲ ਕਿ ਵੀ ਕਿਵੇਂ ਬਿਲਕੁਲ ਉਹਨਾਂ ਨੇ ਜਿਹੜਾ ਹਿਟਰੇਡ ਫੈਲਾਈ ਹੈ, ਔਰ ਉਹਦੇ 'ਚ ਉਹਨਾਂ ਨੇ ਕਿਹਾ ਇਨੀਸ਼ੀਅਲ ਰਿਐਕਸ਼ਨ ਆਰ ਸਲੋ ਟੂ ਕਮ। ਜਦੋਂ ਕੋਈ ਉੱਤੇ ਆ ਕੇ ਬੰਬ ਡਿੱਗੇ ਨਾ, ਪਹਿਲਾਂ ਤਾਂ ਪਤਾ ਹੀ ਨਹੀਂ ਲੱਗਦਾ ਵੀ ਇਹ ਬੰਬ ਡਿੱਗਿਆ ਕਿ ਟਾਇਰ ਫਟਿਆ, ਤੇ ਜਦੋਂ ਬੰਬ ਡਿੱਗਦੇ ਸੀ ਤਾਂ ਉਦੋਂ ਇਵਨ ਟਾਇਰ ਫਟਣਾ ਵੀ ਲੱਗਦਾ ਸੀ ਕਿ ਵੀ ਬੰਬ ਡਿੱਗਿਆ। ਸੋ ਪਹਿਲਾਂ ਤਾਂ ਇਨੀਸ਼ੀਅਲ ਰਿਐਕਸ਼ਨ ਸਲੋ ਹੈ। ਔਨ ਕਮੈਂਟ ਸੈਕਸ਼ਨ ਔਨ ਸੋਸ਼ਲ ਮੀਡੀਆ, ਹਿੰਦੂਜ਼ ਆਰ ਆਲਰੇਡੀ ਸ਼ੋਇੰਗ ਫਰਸਟ੍ਰੇਸ਼ਨ ਐਂਡ ਐਂਗਰ ਐਟ Sikhs being elected in Canada and likes of Jagmeet Singh, Harjeet Sajjan, etc. re-elected. They are frustrated at Trudeau winning a second term and even more angry at Jagmeet Singh emerging as a possible kingmaker. Already ਗੱਲ ਕੀਤੀ ਹੈ, ਉਹਨਾਂ ਨੂੰ ਹੁਣ ਇਹ ਸਮਝ ਨਹੀਂ ਆਉਂਦਾ ਕਿ ਵੀ ਹਨੇਰਾ ਕਿੱਥੇ ਹੈ ਤੇ ਚਾਨਣ ਕਿੱਥੇ ਹੈ, ਇਹ ਕੀ ਹੋ ਗਿਆ ਭਗਵਾਨ ਇਹ क्या कर दिया है। All their propaganda online and in real life via politicians, trolls, media agencies failed. Even Modi's insult to Trudeau and his ministers in 2017-18 on India visit failed. Hindu media in frustration is calling Jagmeet Singh pro-terrorist, Khalistani and Trudeau a disaster for India. बिल्कुल disaster है। और मैं समझदा ਹਾਂ कि भी ਹੁਣ ਉਹ ਦਿਨ ਕਰੀਬ ਆ ਰਿਹਾ ਹੈ ਜਦੋਂ ਜਿਹੜਾ ਕੈਨੇਡਾ 'ਚ ਜਿਸ ਹੱਦ ਤੱਕ ਪੋਲੀਟੀਕਲ ਇਨਫਲੂਐਂਸ ਹੈ ਔਰ ਗਲੋਬਲੀ ਜਾ ਰਿਹਾ। ਇੰਗਲੈਂਡ 'ਚ ਅਸੀਂ ਦੇਖਦੇ ਹਾਂ 2 ਸਿੱਖ ਮੈਂਬਰ ਪਾਰਲੀਮੈਂਟ ਵੋਕਲ, ਅਮਰੀਕਾ 'ਚ ਜੇ 50 ਜਿਹੜੇ ਪਲੱਸ ਕਾਂਗਰਸਮੈਨ ਦੋਨੋਂ ਪਾਸਿਓਂ ਬਾਈ ਪਾਰਟੀਸ਼ਨ ਸਿੱਖ ਕਾਕਸ ਦੇ ਮੈਂਬਰ ਨੇ। ਔਰ ਪਿਛਲੇ ਕੱਲ ਜਿਹੜੀ ਇਹਨਾਂ ਦੀ ਹਿਊਰਿੰਗ ਵੀ ਹੋਈ ਹੈ ਸਬ ਕਮੇਟੀ ਦੀ, ਜਿਹੜੀ ਉਹਦੇ ਖਿਚਾਈ ਹੋਈ ਹੈ ਇੰਡੀਆ ਦੀ, ਹਾਲਾਂ ਉਹਦੀ ਡੀਟੇਲ ਮੀਡੀਆ ਨੇ ਦਬਾਈ ਹੋਈ ਹੈ, ਪਾਕਿਸਤਾਨੀ ਵੀ ਮੀਡੀਆ ਸੁੱਤਾ ਹੋਇਆ। ਮੈਨੂੰ ਲੱਗਦਾ ਸੀ ਕਿ ਵੀ ਉਹ ਫੁੱਲ ਫਲੈਜਡ ਉਹਨਾਂ ਦੀਆਂ ਜਿਹੜੀਆਂ ਨੂੰ 1-2 ਲਾਈਨਾਂ ਕਿਤੇ ਦਿੱਤੀਆਂ ਹੋਈਆਂ ਨੇ ਕਿ ਜੀ ਉਹਨਾਂ ਨੇ ਕਿਹਾ, ਜਿਹੜੀ ਅਸਿਸਟੈਂਟ ਸੈਕਟਰੀ ਆਫ ਸਟੇਟ ਸੀ ਕਿ ਜੀ ਅਸੀਂ ਜਾਣਾ ਚਾਹੁੰਦੇ ਸੀ ਕਸ਼ਮੀਰ ਲੈ ਕੇ ਡੈਲੀਗੇਸ਼ਨ, ਸਾਨੂੰ ਅਲਾਉ ਨਹੀਂ ਕੀਤਾ। ਸੋ ਇਹਨਾਂ ਨੂੰ ਵੀ ਜਾਂਚ ਨਹੀਂ ਹੈ ਵੀ ਇਹਨਾਂ ਨੇ ਆਪਣਾ ਕਿਵੇਂ ਫੋਕਸ ਲੈਣਾ ਹੈ। ਪਰ ਚਲੋ ਉਹ ਅਸੀਂ 3rd ਸੈਗਮੈਂਟ ਦੇ ਵਿੱਚ ਗੱਲ ਕਰਾਂਗੇ ਕਸ਼ਮੀਰ ਦੇ ਹਵਾਲੇ ਨਾਲ ਕੀ ਚੱਲ ਰਿਹਾ ਔਰ ਕਿਸ ਕਿਸਮ ਦੀਆਂ ਜਿਹੜਾ ਧਮਕੀਆਂ ਦਾ ਸਿਲਸਿਲਾ ਇਹ ਮੋਦੀ ਕਿਆ ਨੇ ਸ਼ੁਰੂ ਕੀਤਾ। ਪਰ ਹਾਲ ਦੀ ਘੜੀ ਜਿਹੜੀ ਕੈਨੇਡਾ ਦੇ ਵਿੱਚੋਂ ਖਬਰ ਗਈ ਹੈ ਉਹਨੇ ਜ਼ਰੂਰ ਧੂਆਂ ਉਠਾਇਆ, ਮੈਂ ਨਹੀਂ ਕਹਿਣਾ ਕਿੱਥੇ ਉਠਾਇਆ, ਹੁਣ ਇਹ ਕਿੰਨੀ ਕੁ ਸੜ ਕੇ ਡਿੱਗਦੀ ਹੈ ਧੋਤੀ ਆਉਣ ਵਾਲੇ ਪੀਰੀਅਡ 'ਚ ਦੇਖਿਆ ਜਾਏਗਾ। ਹੁਣ ਉਹਨਾਂ ਨੇ ਭੈਣ ਜੀ ਅਮਨਜੋਤ ਹੋਰਾਂ ਨੇ ਸੁਭਾਸ਼ ਚੰਦਰ ਜਿਹੜਾ ਕਿ RSS ਦਾ ਮੈਂਬਰ ਹੈ ਔਰ ਇਸ ਵੇਲੇ ਰਾਜ ਸਭਾ ਮੈਂਬਰ ਵੀ ਹੈ ਮੋਦੀ ਗਵਰਨਮੈਂਟ 'ਚ, ਔਰ ਇਹ ਕਿਵੇਂ ਉਹਨੇ ਜ਼ਹਿਰੀਲੀ ਟਵੀਟ ਕੀਤੇ ਨੇ, ਉਹਨਾਂ ਨੇ 3-4 ਲਿੰਕ ਦਿੱਤੇ ਨੇ ਔਰ ਉਹਦੇ 'ਚ ਉਹਨੇ ਇਹੀ ਕਿਹਾ ਕਿ ਜਗਮੀਤ ਸਿੰਘ ਪ੍ਰੋ ਖਾਲਿਸਤਾਨ ਔਰ ਇਹ ਉਹ ਜਿਹੜਾ ਇਹ ਠੀਕ ਨਹੀਂ ਹੈ, ਪਰ ਕਰ ਕੁਛ ਨਹੀਂ ਸਕਦੇ ਉਹਨਾਂ ਨੇ ਟਿਲ ਲਾ ਲਿਆ। ਹੇਟ ਟਾਇਰੇਡਸ ਅਗੇਂਸਟ ਸਿੱਖ ਡਾਇਸਪੋਰਾ ਐਂਡ ਸਿੱਖ ਵੋਟਰਸ ਇਨ ਕੈਨੇਡਾ ਐਂਡ ਕੈਨੇਡੀਅਨ ਪੋਲੀਟੀਸ਼ੀਅਨ। ਫਿਰ ਉਹਨਾਂ ਨੇ ਇੰਡੀਅਨ ਐਕਸਪ੍ਰੈਸ ਦਾ ਲਿੰਕ ਵੀ ਦਿੱਤਾ ਹੈ ਜਿਹਦੇ 'ਚ ਉਹਦਾ ਹੈਡਲਾਈਨ ਹੈ ਵਾਈ ਇੰਡੀਆ ਵੋਂਟ ਬੀ ਰੂਟਿੰਗ ਫॉर ਜਗਮੀਤ ਸਿੰਘ ਇਨ ਦਾ ਕੈਨੇਡੀਅਨ ਇਲੈਕਸ਼ਨਸ। Jagmeet has caught the attention of Canadians, many of whom see him as a fresh alternative, but for Indians, he might just be the more controversial candidate to root for despite his Punjabi roots. So ਇਹ ਲੰਬਾ ਚੌੜਾ ਆਰਟੀਕਲ ਹੈ ਜਿਹਦਾ ਜਿਹੜਾ ਲਬੇ-ਲਬਾਬ ਜਗਮੀਤ ਸਿੰਘ ਨੂੰ ਡਿਮਨਾਈਜ਼ ਕਰਨਾ ਹੀ ਹੈ, ਹਾਲਾਂਕਿ ਪ੍ਰਭਾਵੇ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੀ ਉਹ ਕਿਉਂ ਨਹੀਂ ਰੂਟ ਕਰ ਰਹੇ। ਫਿਰ ਇਹ ਹੈ ਜੀ ਉਹ ਵੋਕਲ ਕ੍ਰਿਟਿਕ ਹੈ ਐਂਡ ਆਲ। ਉਹਨੇ ਈਵਨ ਕਸ਼ਮੀਰ ਦੇ ਮੁੱਦੇ ਤੇ ਇਹ ਮੈਂਸ਼ਨ ਕੀਤਾ ਕਿਉਂਕਿ ਇਹਨੂੰ ਈਵਨ ਸਾਡੇ ਆਪਣੇ ਮੀਡੀਆ ਨੇ ਵੀ, ਪਾਕਿਸਤਾਨੀ ਮੀਡੀਆ 'ਚ ਵੀ ਮੈਂ ਨਹੀਂ ਦੇਖਿਆ ਜਾਂ ਬਾਹਰ ਜਿਹੜੇ ਨੇ ਕਿ ਜੀ ਉਹਨਾਂ ਨੇ ਕਿਹਾ ਹੋਇਆ ਕਿ ਵੀ ਦੁਨੀਆ 'ਚ ਇੱਕ ਤੀਸਰੀ ਵੱਡੀ ਧਿਰ ਦਾ ਲੀਡਰ ਜਿਹੜਾ ਅੱਜ ਫੁੱਲ ਫਲੈਜਡ ਜਿਹੜਾ ਕਿੰਗ ਮੇਕਰ ਬਣਨ ਜਾ ਰਿਹਾ, ਉਹਨੇ ਕਸ਼ਮੀਰੀਆਂ ਦੇ ਹੱਕ 'ਚ ਸਾਧਾਨਾ। ਉਹਨੇ ਕਿਹਾ ਜੇ ਸੈੱਲਫੋਨ ਬੰਦ ਕਰ ਦਿੱਤੇ ਨੇ ਇਹ ਹਿਊਮਨ ਰਾਈਟਸ ਇਸ਼ੂ ਹੈ, ਜੇ ਲੋਕਾਂ ਦੀ ਆਜ਼ਾਦੀ ਰੈਸਟ੍ਰਿਕਟ ਕੀਤੀ ਹੈ। ਔਰ ਉਹਨਾਂ ਨੇ ਧੜੱਲੇ ਦੇ ਨਾਲ ਇਹ ਕਿਹਾ ਵੀ ਮੈਂ ਕਸ਼ਮੀਰੀਆਂ ਦੇ ਨਾਲ ਖੜਾ ਔਰ ਬਿਲਕੁਲ ਉਹਨਾਂ ਦੇ ਉੱਤੇ ਜਿਹੜਾ ਉਹ ਜ਼ੁਲਮ ਹੋ ਰਿਹਾ ਔਰ ਇਸ ਸਾਰੇ ਨੂੰ
ਇਹਨੇ ਕੋਟ ਕੀਤਾ ਇੰਡੀਅਨ ਐਕਸਪ੍ਰੈਸ ਨੇ, ਇਹ ਕਹਿ ਕੇ ਕਿ ਜੀ ਇਸ ਮਾਮਲੇ 'ਚ ਔਰ ਇਹ ਜਿਹੜਾ ਇਹਦੇ 'ਚ ਉਹਨਾਂ ਨੇ ਜਗਮੀਤ ਦੇ ਹਿਊਮੈਨਿਟੇਰੀਅਨ ਸਟੈਂਡ ਰੈਜ਼ੋਨੇਟਸ ਵਿਦ ਦੈਟ ਆਫ ਹਿਜ਼ ਪਾਰਟੀ ਐਂਡ ਹੈਜ਼ ਡਰਾwn ਹਿਮ considerable praise from Kashmiri Canadian diaspora in cities like Toronto, Vancouver and others. It could prove a major stumbling block where he may come to power. Should Jagmeet Singh, or ਇਹ ਉਹਨਾਂ ਨੇ ਕੋਟ ਕੀਤਾ, should Jagmeet Singh become Prime Minister, Indo-Canadian ties will not improve much on a government level. I can't see any free trade deals or ministerial meetings taking place between Canada and India until the Indian government is satisfied with the Canadian Prime Minister's stance on these separatist movements. ਇਹ ਜਿਹੜੇ ਨੇ ਇਹ ਸਾਰੇ ਹੀ ਇਸ ਕਿਸਮ ਦਾ ਮੋਹਿਤ ਵਰਮਾ ਨਾਂ ਦਾ ਰਿਸਰਚ ਸਕਾਲਰ ਜਿਹੜਾ ਹੈ ਉਹ ਇਹ ਕਹਿ ਰਿਹਾ ਸੀ ਕਿ ਜੀ ਇਹ ਜੇ ਬਣ ਗਿਆ ਇੰਡੀਆ ਨਾਲ ਤਾਂ ਟੁੱਟ ਜਾਏਗਾ। ਹੁਣ ਉਹ ਬਣ ਹੀ ਗਿਆ ਕਿੰਗ ਮੇਕਰ, ਹੁਣ ਤੁਸੀਂ ਤੋੜ ਲਓ ਸਾਰੇ ਸਬੰਧ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ ਜੇ ਕਸ਼ਮੀਰ, ਇਫ ਦਾ ਇੰਡੀਅਨ ਗਵਰਨਮੈਂਟ ਵਿਲ ਨਾਟ ਬੈਕ ਡਾਊਨ ਫਰੋਮ देयर ਪੋਜੀਸ਼ਨਸ ਔਨ ਖਾਲਿਸਤਾਨ ਐਂਡ ਕਸ਼ਮੀਰ। ਹੁਣ ਬੈਕ ਡਾਊਨ ਉਹ ਇਸ ਲਈ ਕਹਿ ਰਹੇ ਕਿਉਂਕਿ ਜਗਮੀਤ ਸਿੰਘ ਦੀ ਇਹ ਪੋਜੀਸ਼ਨ ਹੈ ਕਿ ਚਾਰਟਰ ਆਫ ਹਿਊਮਨ ਰਾਈਟਸ UN ਦਾ ਔਰ ਚਾਰਟਰ ਆਫ ਰਾਈਟਸ ਕੈਨੇਡਾ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਦਿੰਦਾ ਹੈ ਔਰ ਪੀਸਫੁਲੀ ਇਹ ਹੱਕ ਹੈ ਕਿ ਕੋਈ ਵੀ ਆਪਣੀ ਆਜ਼ਾਦੀ ਦੀ ਗੱਲ ਕਰੇ। ਹੁਣ ਉਹਨਾਂ ਨੇ ਕਿਹਾ ਜੀ ਜਿਸ ਲੈਵਲ ਵੱਲੋਂ ਜਾ ਰਿਹਾ ਹੁਣ ਇੰਡੀਆ ਨੂੰ ਬੈਕ ਆਫ ਕਰਨਾ ਪਏਗਾ। ਫਿਰ ਉਹਨੇ ਕਿਹਾ ਜੀ ਕਿ ਵੀ ਇਹ ਉਹਨੇ ਹੁਣ ਡਿਸਾਈਡ ਕਰਨਾ ਕਿਉਂਕਿ ਉਹ ਕਸ਼ਮੀਰੀ ਕੈਨੇਡੀਅਨਸ ਦੇ ਨਾਲ ਵੀ ਔਰ 1984 ਦੇ ਸਿੱਖ ਜੈਨੋਸਾਈਡ ਦੇ ਵਿਕਟਮਸ ਦੇ ਨਾਲ ਵੀ ਖੜਾ ਜ਼ਾਹਰ ਹੈ। ontario ਲੈਜਿਸਲੇਚਰ ਚ ਉਹਨੇ ਜਿਹੜਾ ਨਵੰਬਰ 84 ਨੂੰ ਜੈਨੋਸਾਈਡ ਐਲਾਨਣ ਵਾਲਾ ਮਤਾ ਪਾਸ ਕਰਵਾਇਆ ਔਰ ਨਾਲ ਦੀ ਨਾਲ ਇਹਨਾਂ ਨੂੰ ਫਿਰ ਸਰਵੇ ਚੋਂ ਲੈ ਰਹੇ ਨੇ ਕਿ ਜੀ ਉਹ ਸਰਵੇ ਦੱਸ ਰਹੇ ਨੇ ਕਿ ਜਗਮੀਤ ਦੀ ਪਾਰਟੀ ਨਹੀਂ ਜਿੱਤੇਗੀ ਔਰ ਇਸ ਸਾਰੇ ਚੋਂ ਇਹ ਉਹਨਾਂ ਨੇ ਇਸ ਤੋਂ ਪਹਿਲਾਂ ਰਿਜ਼ਲਟਸ ਤੋਂ ਪਹਿਲਾਂ ਦਾ ਦਿੱਤਾ ਹੋਇਆ ਔਰ ਇਸ ਸਾਰੇ ਚ ਅਸੀਂ ਸਮਝਦੇ ਹਾਂ ਕਿ ਵੀ ਇਹਨਾਂ ਦੇ ਮੂੰਹ ਤੇ ਕਰਾਰੀ ਚਪੇੜ ਹੈ। ਉਹਨਾਂ ਨੇ ਇੰਡੀਅਨ ਐਕਸਪ੍ਰੈਸ ਦੇ ਇਸ ਆਰਟੀਕਲ ਦਾ ਭੈਣ ਜੀ ਅਮਨਜੋਤ ਹੋਰਾਂ ਨੇ ਜਿਹੜੇ ਆ ਰੈਫਰੈਂਸ ਦਿੱਤੀ ਹੈ। I am not too well versed with Canadian politics, but Indians' frustrated reactions give a hint that it is probably good for Sikhs. ਇਹ ਬਿਲਕੁਲ ਫਾਰਮੂਲਾ ਡਾਕਟਰ ਅੰਬੇਦਕਰ ਨੇ ਵੀ ਉਹਨੇ ਕਿਹਾ ਕਿ ਵੀ ਜਦੋਂ ਇਹਨਾਂ ਨੂੰ ਮੈਜੋਰਿਟੀ ਨੂੰ ਤਕਲੀਫ ਹੋ ਰਹੀ ਹੋਏ ਤੇ ਸਮਝੋ ਕੋਈ ਘੱਟ ਗਿਣਤੀਆਂ ਦਾ ਭਲਾ ਹੋ ਰਿਹਾ। ਬਿਲਕੁਲ। ਤੇ ਜੇ ਇਹ ਖੁਸ਼ ਹੋਣ ਤਾਂ ਸਮਝੋ ਇਹ ਤੁਹਾਨੂੰ ਮੂੰਹ 'ਚ ਜੋ ਮਰਜ਼ੀ ਕਹਿ ਰਹੇ ਹੋਣ ਵੀ ਇਹ ਤੁਹਾਡਾ ਬੇੜਾ ਗਰਕ ਹੋ ਰਿਹਾ। ਸੋ ਜ਼ਾਹਰ ਹੈ ਕਿ ਵੀ ਜੋ ਅੱਜ ਉਹਨਾਂ ਨੂੰ ਤਕਲੀਫ ਹੈ ਉਹਨਾਂ ਨੂੰ ਨਜ਼ਰ ਆ ਰਿਹਾ ਵੀ ਗੱਲ ਕਿਸ ਡਾਇਰੈਕਸ਼ਨ ਵੱਲ ਜਾ ਰਹੀ ਹੈ। ਫਿਰ ਉਹਨਾਂ ਨੇ ਜਿਹੜੀ ਇਸ ਗੱਲ ਦੇ ਉੱਤੇ I mean if India's Hindus are pissed off then most likely we have hit the right spot. Even if Jagmeet Singh's party itself didn't win polls and didn't become Prime Minister of Canada and we all perhaps secretly wished, prayed, hoped for. ਹਰ ਸਿੱਖ ਜਿਹੜਾ ਹੈ ਉਹ ਪ੍ਰੇ ਕਰ ਰਿਹਾ ਸੀ ਇੱਕ ਸਟੈਪ ਤੇ ਅੱਗੇ ਪਹੁੰਚ ਗਿਆ। ਅਲਟੀਮੇਟਲੀ ਕੰਜ਼ਰਵੇਟਿਵਸ ਨੂੰ ਡੱਕਿਆ ਜਿਹੜੀ RSS ਦੇ ਨਾਲ ਬਿਲਕੁਲ ਇਨ ਕਾਹੂਟ ਸੀ, ਘਿਓ ਖਿਚੜੀ ਹੋਏ ਸੀ। ਜਸਟਿਨ ਟਰੂਡੋ ਜਿਹੜਾ ਆਲਰੇਡੀ ਸਿੱਖਾਂ ਦਾ ਦੋਸਤ ਹੈ ਔਰ 18 MP ਦਾ ਬਣਨਾ ਉਹਨੇ ਫਖਰ ਨਾਲ ਕਿਹਾ ਸੀ ਅਮਰੀਕਨ ਯੂਨੀਵਰਸਿਟੀ 'ਚ ਮੈਰੀਲੈਂਡ 'ਚ ਜਿਹੜੀ ਉਹਨੇ ਕਿਹਾ ਕਿ ਈਵਨ ਮੋਦੀ ਦੀ ਮਿਨਿਸਟਰੀ 'ਚ ਇੰਨੇ ਮਿਨਿਸਟਰ ਨਹੀਂ ਜਿੰਨੇ ਮੇਰੇ 'ਚ। ਉਹਨਾਂ ਦਾ ਇੱਕ ਉਹ ਅਚਾਰ ਤੇ ਚਟਨੀ ਮੰਤਰੀ ਰੱਖੀ ਹੋਈ ਹੈ, ਇੱਕ ਉਹ ਬੌਣਾ ਜਿਹਾ ਰੱਖਿਆ ਹੋਇਆ ਭੱਜ ਦੌੜ ਕਰਾਉਣ ਨੂੰ ਹਰਦੀਪ ਪੁਰੀ, ਪਹਿਲਾਂ ਇੱਥੇ UN ਦੇ ਵਿੱਚ ਸੀ। ਇਸ ਕਿਸਮ ਦੇ ਉਹਦੀ ਤੁਸੀਂ ਟਵੀਟ ਜਾਂ ਦੂਜੇ ਦੇਖੋ ਉਹ ਲੱਗਦਾ ਵੀ ਰਹਿੰਦਾ ਹੀ ਪਤਾ ਨਹੀਂ ਗਣੇਸ਼ ਦੀ ਪੂਜਾ ਕਰਨ 'ਚ ਜਾਂ ਇਸ ਕਿਸਮ ਦਾ ਉਹ ਆਪਣਾ ਸਾਰਾ ਪਾ ਕੇ ਕਿਹੜੇ ਮੰਦਿਰ 'ਚ ਕੀ ਗਿਆ ਉਹਦੀ ਉਹਨੇ ਫੋਟੋ ਪਾਈ ਹੁੰਦੀ ਹੈ ਨਾਲ। ਔਰ ਨਾਲ ਦੀ ਨਾਲ ਉਹਨਾਂ ਨੇ ਭੈਣ ਜੀ ਅਮਨਜੋਤ ਨੇ ਵਿਸ਼ ਕੀਤਾ I hope Jagmeet Singh goes from strength to strength and doesn't back off or drop Sikh cause like other Sikh politicians, writers, activists and celebrities globally. Indian agencies will try to reach out to him, buy him or slander him. He must not give in at all. ਬਾਕੀ ਤਾਂ ਉਹਨਾਂ ਨੇ ਸਿਲੰਡਰ ਤਾਂ ਆਲਰੇਡੀ ਇੰਨਾ ਕਰ ਲਿਆ ਵੀ ਹੁਣ ਉਸ ਤੋਂ ਅੱਗੇ ਤਾਂ ਕੀ ਉਹਨਾਂ ਦੇ ਪੱਲੇ ਕੀ ਹੈ। ਔਰ ਮੈਨੂੰ ਲੱਗਦਾ ਹੈ ਕਿ ਵੀ ਜਗਮੀਤ ਸਿੰਘ ਇੱਕ ਮੈਚੁਰ ਬਾਈ ਕਨਵਿਕਸ਼ਨ ਸਿੱਖ ਹੈ, ਇਸ ਲਈ ਨਹੀਂ ਕਿ ਬਾਈ ਫੇਥ ਘਰ ਚੋਂ ਨਿਕਲਿਆ ਤੇ ਆ ਗਿਆ। ਉਹਨੇ ਸਕੂਲ ਡੇਜ਼ ਕਾਲਜ ਡੇਜ਼ ਤੋਂ ਸਾਰੀ ਬੁਲਿੰਗ ਵੀ ਸਹੀ ਹੈ, ਟਾਕਰਾ ਵੀ ਕੀਤਾ ਹੈ ਬਰਾਬਰ ਦਾ ਔਰ ਉਹਨੂੰ ਸਿਸਟਮ ਨੂੰ ਵੀ ਸਮਝਦਾ ਹੈ। ਔਰ ਮੇਰਾ ਖਿਆਲ ਹੈ ਕਿ ਵੀ ਬਾਕੀ ਤਾਂ ਕੁਛ ਜਦੋਂ ਤੁਸੀਂ ਮੇਨ ਸਟ੍ਰੀਮ ਚਾਹੁੰਦੇ ਹੋ ਕੁਛ ਚੀਜ਼ਾਂ ਤੁਸੀਂ ਇੱਕ ਸਟੈਪ ਜਿਹੜਾ ਉਸ ਤਰੀਕੇ ਦੇ ਨਾਲ ਹੀ ਲੈਂਦੇ ਹੋ, ਪਰ ਮੈਨੂੰ ਨਹੀਂ ਲੱਗਦਾ ਕਿ ਵੀ ਉਹ ਹੁਣ ਕੋਈ ਪ੍ਰੋ ਇੰਡੀਆ ਸਟਾਂਸ ਵੱਲ ਜਾਏਗਾ। ਫਿਰ ਉਹਨਾਂ ਨੇ ਹਰਜੀਤ ਸੱਜਣ ਦੀ ਗੱਲ ਕੀਤੀ ਕਿ ਵੀ ਉਹਨੇ ਕਮਜ਼ੋਰੀ ਦਿਖਾਈ ਜਦੋਂ ਉਹਨੇ ontario ਲੈਜਿਸਲੇਸ਼ਨ ਜਿਹੜਾ ਸੀ ਜੈਨੋਸਾਈਡ ਦਾ
ਉਹਨੂੰ ਉਹਦੇ ਤੋਂ ਸਟੈਪ ਬੈਕ ਕੀਤਾ ਔਰ ਉਹਨਾਂ ਨੇ ਇਹ ਬਿਲਕੁਲ ਭੈਣ ਜੀ ਨੇ ਠੀਕ ਵਿਸ਼ ਕੀਤਾ ਕਿ ਵੀ ਅਸੀਂ ਇਹ ਆਸ ਕਰਦੇ ਹਾਂ ਕਿ ਵੀ ਜਿਹੜੀਆਂ ਹੋਪਸ ਸਿੱਖ ਕੌਮ ਨੂੰ ਨੇ ਔਰ ਇਹਦੇ 'ਚ ਉਹਨਾਂ ਨੇ ਕਿਹਾ ਇਹ ਆਲਸੋ ਐਡਮਾਇਰ ਅਨਦਰ ਦੁਮਾਲਾ ਵੀਰਿੰਗ ਸਿੰਘ ਗੈਟਿੰਗ ਇਲੈਕਟਡ in Canada beside Jagmeet Singh. It is a slap to Indians who had demonized baptized Sikhs as terrorists and still target Amritari Sikhs. ਕਿ ਉਹਨਾਂ ਦੇ ਮੂੰਹ ਤੇ ਦੋਹਰੀਆਂ ਚਪੇੜਾਂ ਨੇ ਕਿ ਭਾਈ ਇਹ ਆ ਲੋ ਹੋਰ ਆ ਗਿਆ ਜੇ ਮਾਲੇ ਵਾਲਾ ਡੱਕ ਲੋ. And all in all, congratulations to Sikhs in Canada. So many Sikh MPs, yet celebration only in Punjab and rest of Indian media is not jubilant but silent or angry. Just as they were in 2015. ਮੈਂ ਕਿਹਾ ਪੰਜਾਬ 'ਚ ਖੁਸ਼ੀ ਹੈ ਉਹਨਾਂ ਦੇ ਪਿੰਡਾਂ 'ਚ ਵੀ. ਜਗਮੀਤ ਸਿੰਘ ਦਾ ਪਿੰਡ, ਜਗਮੀਤ ਸਿੰਘ ਇੱਕ ਉਸ ਫੈਮਿਲੀ 'ਚੋਂ ਆਉਂਦਾ ਹੈ ਜਿਨ੍ਹਾਂ ਦਾ ਗ੍ਰੈਂਡਫਾਦਰ ਜਿਹੜਾ ਉਹ ਸ਼ਹੀਦ ਹੈ ਸੇਵਾ ਸਿੰਘ ਠੀਕਰੀ ਵਾਲਾ ਜੀ ਔਰ ਉਸ ਦੇ ਜਿਹਦੇ ਦਾਦੇ ਨੇ ਦੇਸ਼ ਦੀ ਆਜ਼ਾਦੀ ਲਈ, ਜਿਹਨੂੰ ਦੇਸ਼ ਦੀ ਆਜ਼ਾਦੀ ਕਹਿੰਦੇ ਨੇ, ਕੁਰਬਾਨੀ ਦਿੱਤੀ ਹੈ, ਉਹਦਾ ਪੋਤੇ ਨੂੰ ਤਾਂ ਇਹ ਦਹਿਸ਼ਤਗਰਦ ਬਣਾਉਣ ਤੱਕ ਸੀ ਆਪ RSS ਸਾਰਿਆਂ ਦਾ ਤੇ ਸਮੇਤ ਮੋਦੀ ਦੇ. ਇਹਨਾਂ ਤੋਂ ਵੱਡਾ ਦਹਿਸ਼ਤਗਰਦ ਕੌਣ ਹੈ? ਮੈਂ ਜਿਵੇਂ BBC ਦੇ ਇੰਟਰਵਿਊ 'ਚ ਕਿਹਾ, ਮੈਂ ਕਿਹਾ ਇਹ ਸੀਰੀਅਲ ਕਿਲਰ ਦੀ ਜੋੜੀ ਮੋਦੀ ਔਰ ਅਮਿਤ ਸ਼ਾਹ ਕਹਿਣਗੇ ਕਿਸੇ ਨੂੰ ਕਿ ਜੀ ਪਾਕਿਸਤਾਨ ਦਹਿਸ਼ਤਗਰਦੀ ਕਰਦਾ ਜਾਂ ਫਲਾਣੇ ਦਹਿਸ਼ਤਗਰਦ ਨੇ. ਇਹਨਾਂ ਨੇ ਹਜ਼ਾਰਾਂ ਬੇਗੁਨਾਹ 2002 'ਚ ਮਾਰੇ ਔਰ ਉਹੀ ਨੀਤੀਆਂ ਇਹਨਾਂ ਦੀਆਂ ਹੁਣ ਕਸ਼ਮੀਰ 'ਚ ਕਰ ਰਹੇ ਨੇ, ਪੰਜਾਬ 'ਚ ਕੀ ਕਰ ਰਹੇ ਨੇ. ਔਰ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਕਲੋਜ਼ ਕੀਤਾ, ਡਸ ਇਟ ਨਾਟ ਸੇ ਇਟ ਆਲ ਅਬਾਊਟ ਸੋ ਕਾਲਡ ਭਾਈਚਾਰਾ ਇੰਡੀਆ ਹੈਜ਼ ਟੁਵਰਡਸ ਸਿੱਖਸ. ਇੱਕ ਪਾਸੇ ਕਹਿਣਗੇ ਜੀ ਸਾਡਾ ਭਾਈਚਾਰਾ, ਆ ਦੇਖ ਲਓ ਭਾਈਚਾਰਾ ਇਹਨਾਂ ਦੇ ਜਿਵੇਂ ਮਾਂ ਮਰੀ ਹੁੰਦੀ ਹੈ ਐਵੇਂ ਇਹਨਾਂ ਦੀ ਸਫ ਵਿਛੀ ਹੋਈ ਹੈ ਇਹਨਾਂ ਦੇ ਘਰਾਂ 'ਚ, ਇਹਨਾਂ ਦੇ ਕੋਰੀਡੋਰ ਆਫ ਪਾਵਰ. Had Hindus won even a municipal poll or school poll, Indian media would have gone mad celebrating their achievements. ਅਸੀਂ ਅੱਗੇ ਹੀ ਜ਼ਿਕਰ ਕੀਤਾ. But when Sikhs win elections and become MPs or ministers abroad, Indians get angry or neglect our brethren's achievements. ਕਿ ਸਾਡੇ ਭਰਾਵਾਂ ਭੈਣਾਂ ਦੀਆਂ ਜਿਹੜੀਆਂ ਅਚੀਵਮੈਂਟਸ ਨੇ ਉਹਦੇ ਤੋਂ ਇਹਨਾਂ ਨੂੰ ਗੁੱਸਾ ਚੜ ਜਾਂਦਾ ਹੈ ਔਰ ਇਹ ਨੈਗੇਸ਼ਨ ਕਰਦੇ ਨੇ. Is it not enough indication to Sikhs that Bharat Mata is not their own Mata but a cold foster stepmom? ਵੀ ਇਹ ਤੋਂ ਵੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਕਿ ਵੀ ਇਹ ਕਲੈਣੀ ਜਿਹੜੀ ਹੈ ਮਤਰੇਈ ਹੈ, ਇਹ ਕੋਈ ਮਾਤਾ ਨਹੀਂ ਹੈ, ਇਹ ਕਲੈਣੀ ਵੀ ਨਹੀਂ ਹੈ, ਇਹਦੇ ਮੂੰਹ ਤੇ ਲੱਖ ਲਾਨਤ. Waiting for Sikh media's greater reports, analysis on Canadian elections, India's propaganda and Sikh power, future forecast for Sikhs in Canadian politics and probable role of Jagmeet Singh. So ਅਸੀਂ ਜਿੰਨਾ ਕੁ ਇਸ ਸਟੇਜ ਤੱਕ ਸੀ ਉਹ ਅਸੀਂ ਜ਼ਿਕਰ ਕੀਤਾ. ਇੱਕ ਲਿਖਤ ਭੈਣ ਜੀ ਦੀ ਹੋਰ ਵੀ ਹੈ, ਮੈਂ ਪਹਿਲਾਂ ਇਹਨੂੰ ਨਾਲ ਹੀ ਡਿਸਕਸ ਕਰਨਾ ਚਾਹੁੰਦਾ ਸੀ ਬਟ ਇਹਨੂੰ ਮੈਂ ਸੈਪਰੇਟ ਇੱਕ ਹੋਰ ਦਿਨ ਲਈ ਰੱਖ ਲੈਣਾ ਕਿ ਗਵਰਨਮੈਂਟ ਆਫ ਇੰਡੀਆ ਟਾਈਟਨਸ ਗ੍ਰਿਪ ਔਨ ਸਿੱਖਸ ਐਂਡ ਪੰਜਾਬ. ਕਿ ਕਿਵੇਂ ਇਹ ਜਿਹੜੀ ਬਾਹਰ ਦੀ ਸਕਸੈਸ ਹੈ ਇਹ ਕਿਵੇਂ ਰਿਫਲੈਕਟ ਕਰੇਗੀ ਪੰਜਾਬ 'ਚ ਵੀ. ਅਲਟੀਮੇਟਲੀ ਤਾਂ ਇਹੀ ਹੁੰਦਾ ਨਾ, ਜੇ ਤੁਹਾਡਾ ਭਰਾ ਜਾਂ ਭੈਣ ਕਿਤੇ ਜਾ ਕੇ ਤਰੱਕੀ ਕਰਦਾ ਹੈ ਤੇ ਪਹਿਲੀ ਗੱਲ ਤਾਂ ਤੁਹਾਨੂੰ ਆਉਂਦੀ ਹੈ ਵੀ ਅਸੀਂ ਕਿਉਂ ਨਹੀਂ ਕਰ ਸਕਦੇ ਭਾਈ, ਸਾਡੀ ਕੌਮ ਕਿੱਥੇ ਹੈ. ਔਰ ਜੇ ਹੁਣ ਉੱਥੋਂ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਜਿਹੜਾ ਖਾਲਿਸਤਾਨ ਦਾ ਹਮਾਇਤੀ ਆ ਉਹ ਕਿੰਗ ਮੇਕਰ ਹੈ ਕੈਨੇਡਾ 'ਚ, ਇਹਦਾ ਮਤਲਬ ਖਾਲਿਸਤਾਨ ਦੀ ਪੋਸੀਬਿਲਿਟੀ ਤਾਂ ਉਸ ਧਰਤੀ ਤੇ ਬਣ ਜਾਂਦੀ ਹੈ. ਔਰ ਜਿਹੜੇ ਕੰਮ ਕਰਨ ਵਾਲੇ ਨੇ, ਐਕਟਿਵਿਸਟ ਨੇ, ਉਹਨਾਂ ਨੂੰ ਹੌਸਲਾ ਵੀ ਹੁੰਦਾ ਕਿ ਜੇ ਤੁਸੀਂ ਟਿੱਲ ਲਾ ਲਿਆ, ਜ਼ੋਰ ਲਾ ਲਿਆ, ਇਹਦੇ ਬਾਵਜੂਦ ਫਿਰ ਮੈਨੂੰ ਯਾਦ ਹੈ ਇੱਕ ਗੁਰਬਖਸ਼ ਸਿੰਘ ਮੱਲੀ ਮੈਂਬਰ ਪਾਰਲੀਮੈਂਟ ਰਹੇ, ਪਹਿਲੇ ਦਸਤਾਰਧਾਰੀ ਲਿਬਰਲ ਪਾਰਟੀ ਦੇ ਸੀ, ਕੈਨੇਡੀਅਨ ਪਾਰਲੀਮੈਂਟ 'ਚ ਗਏ ਔਰ ਜਿਹੜੇ ਉਹਨਾਂ ਦੇ ਵਿਰੋਧ ਵੀ ਇੱਕ ਸਿੱਖ ਖਲੋਂਦੇ ਸੀ, ਉਹਨਾਂ ਦਾ ਮੈਂ ਨਾਂ ਨਹੀਂ ਲੈਣਾ ਚਾਹੁੰਦਾ, ਤੇ ਉਹ ਇੱਕ ਵਾਰੀ ਖਲੋਤੇ ਉਹ ਫਿਰ ਵੀ ਜਿੱਤ ਗਿਆ ਮੱਲੀ, ਦੂਜੀ ਵਾਰੀ ਖਲੋਤੇ ਉਹ ਮੱਲੀ ਫਿਰ ਵੀ ਜਿੱਤ ਗਿਆ, ਫਿਰ ਤੀਜੀ ਵਾਰੀ ਉਹਨਾਂ ਨੂੰ ਬਿਠਾ ਕੇ ਉਹਨਾਂ ਨੇ ਕਿਹਾ, ਕਹਿੰਦਾ ਦੇਖੋ ਮੈਂ ਵੈਸੇ ਕੋਈ ਪੜ੍ਹਿਆ ਲਿਖਿਆ ਤਾਂ ਨਹੀਂ ਹੈ, ਇਹ ਹੁਣ ਰੱਬ ਨੇ ਮੈਨੂੰ ਬਣਾ ਦਿੱਤਾ, MP ਬਣ ਗਿਆ, ਠੀਕ ਹੈ ਤੁਸੀਂ ਜ਼ਿਆਦਾ ਕਾਬਲ ਹੋ, ਤੁਸੀਂ ਇੱਕ ਵਾਰੀ ਟਿੱਲ ਲਾਇਆ ਮੈਨੂੰ ਹਰਾਉਣ ਲਈ, ਫਿਰ ਲਾਇਆ, ਕਹਿੰਦੇ ਚਲੋ ਮੈਨੂੰ ਨਾ ਮੰਨੋ ਰੱਬ ਦਾ ਭਾਣਾ ਹੀ ਮੰਨ ਲਓ, ਇਹਨੂੰ ਭਾਣਾ ਹੀ ਸਮਝੋ. ਸੋ ਮੈਂ ਸਮਝਦਾ ਵੀ ਹੁਣ ਤਾਂ ਇਹ ਹੈ ਵੀ ਇਹ ਰੱਬ ਦਾ ਭਾਣਾ ਹੀ ਇਹਨਾਂ ਨੂੰ ਮੰਨਣਾ ਪੈਣਾ ਕਿ ਵੀ ਇਹ ਖਾਲਿਸਤਾਨੀਆਂ ਨੇ ਬਣਨਾ ਵੀ ਹੈ ਔਰ ਉੱਥੇ ਵੀ ਖਾਲਿਸਤਾਨ ਬਣਾਉਣਾ. ਇਹ ਭਾਣਾ ਜਿਹੜਾ ਅਕਾਲ ਪੁਰਖ ਦਾ ਹੈ ਇਹਨਾਂ ਨੂੰ ਮੰਨਣਾ ਪੈਣਾ ਔਰ ਇਸ ਤੋਂ ਬਿਨਾਂ ਫਿਰ ਕੋਈ ਇਹਨਾਂ ਕੋਲ ਚਾਰਾ ਨਹੀਂ ਹੈ. ਨਹੀਂ ਤਾਂ ਫਿਰ ਇਹਨਾਂ ਨੂੰ ਵੀ ਪਤਾ ਹੈ ਕਿ ਭਾਈ ਇਹ ਗੱਲ ਇਹਨਾਂ ਨੂੰ ਪਤਾ ਹੋਣੀ ਚਾਹੀਦੀ ਹੈ ਕਿ ਭਾਈ ਇਹ ਜਿਹਦੇ ਪਿੱਛੇ ਫਿਰ ਸਿੱਖ ਪੈ ਜਾਂਦੇ ਨੇ ਉਹਨੂੰ ਛੱਡਦੇ ਨਹੀਂ. ਤੇ ਇਹ ਇਤਿਹਾਸ ਗਵਾਹ ਹੈ, ਅਸੀਂ ਤਾਂ 3 ਸਦੀਆਂ ਦਾ ਇਤਿਹਾਸ, ਇਹ ਗੁਰੂ ਨੇ ਪ੍ਰੋਗਰਾਮਿੰਗ ਕੀਤੀ ਹੋਈ ਹੈ ਭਾਈ. ਅਸੀਂ ਜਦੋਂ ਚੈਲੰਜ ਨੂੰ ਵੀ ਲੈਣਾ
ਤੇ ਫਿਰ ਜਿਹੜਾ ਸਾਡਾ ਚੈਲੰਜ ਹੈ ਅਲਟੀਮੇਟਲੀ ਉਹ ਗੁਰੂ ਨੇ ਸਾਨੂੰ ਇਹੀ ਦਿੱਤਾ ਹੋਇਆ, ਜਿਹੜਾ ਉਹਨਾਂ ਨੇ ਆਪਣੇ ਜਨਮ ਦਾ ਵੀ ਰੀਜ਼ਨ ਦਿੱਤਾ ਸੀ ਕਿ ਯਾਹੀ ਕਾਜ ਧਰਾ ਹਮ ਜਨਮੰ ਸਮਝ ਲਿਓ ਸਾਧੂ ਸਭ ਮਨਮੰ ਧਰਮ ਚਲਾਵਨ ਸੰਤ ਉਬਾਰਨ ਦੁਸ਼ਟ ਸਬਨ ਕੋ ਮੂਲ ਉਪਾਰਨ। ਕਿ ਭਾਈ ਜੀਵਨ ਦਾ ਮਨੋਰਥ ਹੀ ਇਹ ਹੈ ਕਿ ਅਸੀਂ ਧਰਮ, ਰਾਈਟੀਅਸਨੈਸ, ਹਿਊਮੈਨਿਟੇਰੀਅਨ ਵੈਲਿਊਜ਼ ਉਸ ਤੇ ਬੇਸਡ ਸੁਸਾਇਟੀ ਨੂੰ ਬਣਾਉਣਾ, ਉਹ ਸਿਸਟਮ ਜਿਹਦੇ ਚ ਭਲੇ ਲੋਕ ਉਭਰਨ, ਉਹਨਾਂ ਨੂੰ ਪਰਸੂਟ ਆਫ ਹੈਪੀਨੈਸ ਹੋਏ, ਦੁਸ਼ਟ ਸਬਨ ਕੋ ਮੂਲ ਉਪਾਰਨ, ਕਿ ਜਿਹੜੇ ਦੁਸ਼ਟ ਨੇ ਉਹਨਾਂ ਦੀ ਜੜ ਕੱਢਣੀ। ਔਰ ਇਹੀ ਖਾਲਸੇ ਦੇ ਜ਼ਿੰਮੇ ਗੁਰੂ ਨੇ ਲਾਇਆ ਕਿ ਖਾਲਸਾ ਸੋਏ ਜੋ ਨਿਰਧਨ ਕੋ ਪਾਲੇ, ਖਾਲਸਾ ਸੋਏ ਜੋ ਦੁਸ਼ਟ ਕੋ ਗਾਲੇ। ਕਿ ਖਾਲਸਾ ਪ੍ਰੋਟੈਕਟਰ ਹੈ ਨਿਰਧਨ ਦਾ, ਗਰੀਬ ਦਾ, ਉਸ ਦੀ ਰੱਖਿਆ ਵੀ ਉਹਨੇ ਕਰਨੀ ਹੈ, ਉਹਨੂੰ ਪ੍ਰੋਸਪਰ ਵੀ ਕਰਨਾ ਹੈ। ਔਰ ਇਹੀ ਸਾਡਾ ਇਨਸਿਗਨੀ ਹੈ, ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਕੋਈ ਭੁੱਖਾ ਨਾ ਸੋਏ। ਲੰਗਰ ਕੋਈ ਕਸਟਮਰੀ ਨਹੀਂ ਹੈ, ਲੰਗਰ ਇਸ ਵੈਲਿਊ ਨੂੰ ਰਿਪਰੈਜ਼ੈਂਟ ਕਰਦਾ ਹੈ ਕਿ ਇਸ ਧਰਤੀ ਦੇ ਉੱਤੇ ਜਿੰਨੇ ਜੀਵ ਰੱਬ ਨੇ ਪੈਦਾ ਕੀਤੇ ਨੇ, ਰਿਜ਼ਕ ਰੱਬ ਨੇ ਰੱਖਿਆ ਹੋਇਆ ਹੈ। ਸਿਸਟਮ ਡਿਨਾਈ ਕਰਦਾ ਹੈ, ਜਦੋਂ ਟਾਇਰੈਂਟ ਸਿਸਟਮ ਆਉਂਦਾ ਹੈ, ਇਨਬੈਲੈਂਸ ਹੁੰਦਾ ਹੈ, ਕੈਪੀਟਲਿਸਟ ਸਿਸਟਮ ਅੱਜ ਐਕਸਪਲੋਇਟ ਕਰਦਾ ਹੈ, ਤੇ ਖਾਲਸਾ ਉਹ ਸਿਸਟਮ ਬਣਾਏਗਾ ਜਾਂ ਬਣਾਉਂਦਾ ਹੈ ਜਾਂ ਬਣਾਇਆ ਅਤੀਤ ਦੇ ਵਿੱਚ ਵੀ, ਜਿਹਨੇ ਹਰ ਇੱਕ ਨੂੰ ਪ੍ਰੋਸਪੈਰਿਟੀ ਦਿੱਤੀ। ਜੇ ਬੰਦਾ ਸਿੰਘ ਬਹਾਦਰ ਨੇ 1710 ਚ ਆਪਣਾ ਖਾਲਸਾ ਰਾਜ ਐਸਟੈਬਲਿਸ਼ ਕਰਕੇ ਪਹਿਲਾ ਆਰਡਰ ਇਹ ਕੱਢਿਆ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਉਹਦੇ ਚ ਕੋਈ ਹਿੰਦੂ ਸਿੱਖ ਮੁਸਲਮਾਨ ਦਾ ਨਹੀਂ ਸੀ, ਜਿਹੜੀ ਅਸੀਂ ਲੈਂਡ ਰਿਫਾਰਮ ਫਰਾਂਸ ਨੇ ਕਦੋਂ ਜਾ ਕੇ ਕੀਤਾ। ਜੇ ਉੱਥੇ ਹਰ ਜੱਟ ਜ਼ਿਮੀਂਦਾਰ ਹੈ, ਜੱਟ ਜ਼ਿਮੀਂਦਾਰ ਲਫ਼ਜ਼ ਹੀ ਅਸੀਂ ਇਸਤੇਮਾਲ ਕਰਦੇ ਹਾਂ, ਜੱਟ ਮੁਜ਼ਾਹਰਾ ਸੀ, ਉਹ ਵਾਹੁਣ ਵਾਲਾ ਸੀ, ਜ਼ਿਮੀਂਦਾਰ ਮਾਲਕ ਸੀ ਉਸ ਜ਼ਮੀਨ ਦਾ। ਪਰ ਇਹ ਇੱਕੋ ਟਰਮ ਕਿਵੇਂ ਬਣ ਗਈ? ਕਿਉਂਕਿ ਬੰਦਾ ਸਿੰਘ ਬਹਾਦਰ ਨੇ ਕਿਹਾ ਨਹੀਂ, ਇਹ ਜਿਹੜਾ ਫਰਮਾਨ ਹੈ ਦੇਗੋ ਤੇਗੋ ਫਤਿਹ ਹੋ, ਦੇਗ ਦੀ ਗੱਲ ਹੈ, ਕੋਈ ਭੁੱਖਾ ਨਹੀਂ ਸੋਏਗਾ, ਕੋਈ ਕਿਸੇ ਦੇ ਹੱਕਾਂ ਤੇ ਛਾਪਾ ਨਹੀਂ ਮਾਰੇਗਾ। ਤੇਗ ਜ਼ਾਹਰ ਹੈ, ਸੌਰਡ ਪਾਵਰ ਇਨਸਾਫ ਲੈਣ ਲਈ ਹੁੰਦੀ ਹੈ, ਔਰ ਨੁਸਰਤ ਬੇਦ ਫਤਿਹ, ਫਤਿਹ ਰੱਬ ਦਿੰਦਾ ਹੈ। ਸਾਡੀ ਤਾਂ ਗ੍ਰੀਟਿੰਗ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਵੱਲ ਇਸ਼ਾਰਾ ਕਰਦੀ ਹੈ ਕਿ ਵੀ ਖਾਲਸੇ ਨੇ ਆਪਣਾ ਫਰਜ਼ ਨਿਭਾਣਾ ਹੈ, ਫਤਿਹ ਵਿਕਟਰੀ ਰੱਬ ਨੇ ਦੇਣੀ ਹੈ। ਔਰ ਨੁਸਰਤ ਬੇਦ ਰੰਗ ਅਨਹਿੰਡਰਡ ਸਪਲਾਈਜ਼, ਕਿ ਜਦੋਂ ਤੁਸੀਂ ਰੱਬ ਦੇ ਭਰੋਸੇ, ਰੱਬ ਦੇ ਯਕੀਨ ਨਾਲ ਕੋਈ ਕੰਮ ਸ਼ੁਰੂ ਕਰਦੇ ਹੋ ਤਾਂ ਫਿਰ ਰੱਬ ਕਿਸੇ ਚੀਜ਼ ਦੀ ਜਿਹੜੀ ਹੈ ਉਹ ਕਮੀ ਨਹੀਂ ਰਹਿਣ ਦਿੰਦਾ। ਔਰ ਇਹੀ ਹੈ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ, ਕਿ ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਇਹੀ ਫਿਲਾਸਫੀ ਸਾਨੂੰ, ਯਾਫਤ ਸਾਨੂੰ ਦਿੱਤੀ ਗਈ ਕਿ ਦੇਗੋ ਤੇਗੋ ਫਤਿਹ ਹੋ, ਕਿ ਦੇਗ ਤੇਗ ਫਤਿਹ ਔਰ ਅਤੁੱਟ ਬਖਸ਼ਿਸ਼ਾਂ ਰੱਬ ਦੀਆਂ ਹੋਣਗੀਆਂ। ਸੋ ਇਹ ਸਾਡੇ ਲਈ ਇੱਕ ਪੋਜ਼ਿਟਿਵ ਮੂਮੈਂਟ ਹੈ ਜਿਹਦੇ ਚ ਕਿ ਗੁਰੂ ਨੇ ਰਹਿਮਤ ਕਰਕੇ, ਔਰ ਜਿਵੇਂ ਤੁਸੀਂ ਵੀ ਆਂਦਿਆਂ ਰਾਜ ਕਹਿ ਰਹੇ ਸੀ ਕਿ ਇਹ ਸਾਡੇ ਯੰਗਸਟਰਸ ਦੇ ਲਈ, ਜਿਹੜੇ ਬੱਚੇ ਬੱਚੀਆਂ ਇੱਥੇ ਜੰਮੇ ਪਲੇ ਨੇ ਔਰ ਸਕੂਲਾਂ ਕਾਲਜਾਂ ਚ, ਉਹਨਾਂ ਚੋਂ ਕੰਪਲੈਕਸ ਉੱਡ ਗਿਆ, ਉਹਨਾਂ ਦੇ ਆਈਕੋਨਿਕ ਫਿਗਰ ਹੈ, ਉਹਨਾਂ ਨੂੰ ਪਤਾ ਹੈ ਵੀ ਅਸੀਂ ਇਸ ਸਿਸਟਮ ਚ ਰਹਿੰਦੇ ਹਾਂ, ਆਪਣੀ ਦਸਤਾਰ ਨਾਲ, ਆਪਣੀ ਪਛਾਣ ਨਾਲ ਸਿਸਟਮ ਦੇ ਵਿੱਚ ਆਪਣੀ ਥਾਂ ਬਣਾ ਸਕਦੇ ਹਾਂ। ਔਰ ਇਹੀ ਮੈਂ ਸਮਝਦਾ ਹਾਂ ਵੀ ਹੋਰ ਤੁਸੀਂ ਗੁਰਦੁਆਰਿਆਂ 'ਚ ਖਲੋ ਕੇ ਜਾਂ ਦੂਜਾ ਪ੍ਰਚਾਰ ਵੀ ਕਰੋ ਕਿ ਜੀ ਸਾਡੇ ਇਹ ਪ੍ਰਿੰਸੀਪਲ ਨੇ, ਇਹ ਨੇ, ਠੀਕ ਹੈ, ਉਹਦੀ ਵੀ ਇੱਕ ਅਹਿਮੀਅਤ ਹੈ, ਲੇਕਿਨ ਜਿਹੜੇ ਬੱਚੇ ਨੇ ਉਹ ਦੇਖਦੇ ਨੇ, ਉਹਨਾਂ ਦੇ ਸਾਹਮਣੇ ਆਈਕੋਨਿਕ ਕਿ ਭਾਈ ਸਾਡੇ ਵਰਗਾ ਪਹਿਲਾਂ ਪੜ੍ਹਿਆ ਸਕੂਲਾਂ ਕਾਲਜਾਂ 'ਚ, ਵਕੀਲ ਬਣਿਆ, ਕ੍ਰਿਮੀਨਲ ਲਾਇਰ ਹੈ, ਫਿਰ ਸਿਆਸਤ 'ਚ ਆਇਆ, ਥੱਲੋਂ ਗਿਆ, ਪਹਿਲਾਂ MPP ਬਣਿਆ, ਫਿਰ ਪਾਰਟੀ ਦਾ ਲੀਡਰ ਬਣਿਆ, ਫਿਰ ਅੱਜ ਉਸ ਲੈਵਲ ਤੇ ਆ ਕੇ ਉਹਨੇ ਪ੍ਰਾਈਮ ਮਿਨਿਸਟਰ ਡਿਬੇਟ ਕੀਤੀ ਹੈ। ਔਰ ਬਾਕੀ ਵੀ ਜ਼ਿੰਦਗੀ ਦੀਆਂ ਵਿਆਹ ਵੀ ਗਿਆ, ਦੂਜੇ ਵੀ ਹੈ, ਸਾਰਾ ਮਾਡਰਨ ਲਾਈਫ ਸਟਾਈਲ ਵੀ ਨਾਲ ਰੱਖਿਆ ਹੋਇਆ ਹੈ, ਫੈਸ਼ਨ ਸੈਂਟਰ ਵੀ ਹੈ। ਸੋ ਇਹ ਸਭ ਜਿਹੜਾ ਫਿਰ ਵੀ ਪੰਜ ਕਕਾਰੀ ਖਾਲਸਾ ਹੈ, ਇਹ ਪੋਸੀਬਲ ਹੋ ਸਕਦਾ ਹੈ। ਸੋ ਇਹ ਵੀ ਬਹੁਤ ਵੱਡੀ ਮੋਟੀਵੇਸ਼ਨ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਪਹਿਲਾ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ, ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਦੇ ਹਾਂ। ਇੱਥੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ। TV84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ।
ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।